We pay hundreds of billions of dollars to subsidize Canada. Why? ਅਸੀਂ ਕਈ 100 ਬਿਲੀਅਨ ਡਾਲਰ ਖਰਚ ਕਰਦੇ ਹਾਂ ਸਬਸਿਡਾਈਜ਼ ਕਿਉਂ ਕਰੀਏ? There is no reason. We don't need anything they have. ਸਾਨੂੰ ਉਹਨਾਂ ਦੀ ਕਿਸੇ ਚੀਜ਼ ਦੀ ਲੋੜ ਨਹੀਂ। ਹੁਣ ਕਿ ਸਾਨੂੰ ਕਿਸੇ ਚੀਜ਼ ਦੀ ਆਪਣੀ ਸਾਡੇ ਕੋਲ એનર્ਜੀ ਹੈ, ਅਸੀਂ ਆਪਣੀਆਂ ਕਾਰਾਂ ਬਣਾਵਾਂਗੇ, ਬਥੇਰਾ ਸਾਡੇ ਕੋਲ ਜੰਗਲ ਹੈ, ਲੱਕੜ ਬਹੁਤ ਹੈ। ਵਿਦਆਊਟ ਦਿਸ ਮੈਸਿਵ ਸਬਸਿਡੀ ਕੈਨੇਡਾ ਸੀਜ਼ਸ ਟੂ ਐਗਜ਼ਿਸਟ ਐਜ਼ ਅ ਵਾਇਬਲ ਕੰਟਰੀ। ਉਹਨੇ ਕਿਹਾ ਵੀ ਨੋਰਮੈਂਡੀ ਦੀਆਂ ਬੀਚਿਸ ਤੋਂ ਲੈ ਕੇ ਕੋਰੀਅਨ ਪੈਨਸੂਲਾ ਦੀਆਂ ਪਹਾੜੀਆਂ ਤੱਕ ਔਰ ਫਲੈਂਡਰਸ ਦੇ ਮੈਦਾਨਾਂ ਤੋਂ ਲੈ ਕੇ ਕੰਧਾਰ ਅਫਗਾਨਿਸਤਾਨ ਦੀ ਗਲੀਆਂ ਤੱਕ ਅਸੀਂ ਤੁਹਾਡੇ ਨਾਲ ਖੂਨ ਡੋਲਿਆ ਹੋਇਆ, ਅਸੀਂ ਸਾਂਝੇ ਲੜੇ, ਵੀ ਹੈਵ ਫੌਟ ਐਂਡ ਡਾਈਡ ਅਲੋਂਗਸਾਈਡ ਯੂ, ਜਦੋਂ ਤੁਹਾਡੇ ਸਭ ਤੋਂ ਡਾਰਕੈਸਟ ਆਵਰ ਸੀ। Mr. Trudeau encouraged Canadians to buy Canadian products and vacation at home rather than in the US. We didn't ask for this, but we will not back down. ਹੁਣ ਅਮਰੀਕਨ ਜਿਹੜੀ ਵਾਈਨ ਔਰ ਅਲਕੋਹਲ ਔਰ ਦੂਜਾ ਇਹ ਕਾਫੀ ਵੱਡਾ ਐਕਸਪੋਰਟ ਹੈ ਕੈਨੇਡਾ 'ਚ। ਬਹੁਤ ਸਾਰਿਆਂ ਨੇ ਆਰਡਰ ਕੀਤਾ ਵੀ ਕੱਢ ਦਿਓ ਸ਼ੈਲਫ ਤੋਂ। ਈਵਨ ਟਰੂਡੋ ਨੇ ਵੀ ਕਿਹਾ ਕਿ ਵੀ ਬਾਏ ਕੈਨੇਡੀਅਨ ਸਟੱਫ। ਕੈਨੇਡਾ ਦੇ ਵਿੱਚ ਤਾਂ ਈਵਨ ਇਵੇਂ ਹੋਇਆ ਕਿ ਇਹਨਾਂ ਦੀ ਇੱਕ ਹਾਕੀ ਟੀਮ ਜਾਂ ਫੁੱਟਬਾਲ ਟੀਮ ਆਟਵਾ ਦੇ ਵਿੱਚ ਵੀ ਔਰ ontario 'ਚ ਵੀ ਉਹਨਾਂ ਦੀ ਜਿਹੜੀ ਹੈ ਉਹ ਮੈਚ ਹੋਏ, ਤੇ ਜਦੋਂ ਅਮਰੀਕਨ ਨੈਸ਼ਨਲ ਐਂਥਮ ਗਾਇਆ ਗਿਆ ਤਾਂ ਲੋਕਾਂ ਨੇ ਬੂ ਕੀਤਾ ਉਹਨੂੰ ਦੋਨੋਂ ਥਾਵਾਂ ਦੇ ਉੱਤੇ। ਟਰੰਪ ਨੇ ਦੋਨੋਂ ਪਾਸੇ 25% ਟੈਰਿਫ ਠੋਕ ਕੇ ਫਿਰ ਗੱਲਬਾਤ ਕੀਤੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਔਰ ਬਾਅਦ ਦੇ ਵਿੱਚ ਲੇਟਰ ਡੇ 'ਚ ਜਸਟਨ ਟਰੂਡੋ ਦੇ ਨਾਲ ਵੀ, ਔਰ ਦੋਨਾਂ ਨਾਲ ਗੱਲਬਾਤ ਤੋਂ ਬਾਅਦ ਹੁਣ 30 ਦਿਨ ਦੇ ਲਈ ਪੌਜ਼ ਕਰ ਦਿੱਤਾ ਗਿਆ ਟੈਰਿਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਅਦਾਬਰਜ਼। ਮੈਂ ਤੁਹਾਡੀ ਹੋਸਟ ਨਿਗਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 3 ਫਰਵਰੀ 2025 22 ਮਾਘ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵਾਰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਆਪਣੇ ਪ੍ਰੋਗਰਾਮ ਨੂੰ ਸ਼ੁਰੂਆਤ ਵਿੱਚ ਆਪਾਂ ਜਿਹੜੀ ਕਰਦੇ ਹਾਂ ਉਹ ਸਪਾਂਸਰਸ਼ਿਪ ਦੇ ਵਾਲੇ ਨਾਲ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਸਿਮਰਜੀਤ ਸਿੰਘ ਅਤੇ ਦਿਲਗੀਰ ਸਿੰਘ ਜੋਰਾ ਵੱਲੋਂ। ਸੋ ਇਹਨਾਂ TV84 ਦੀ ਸ਼ਲਾਘਾ ਕੀਤੀ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਕੈਨੇਡਾ, ਮੈਕਸੀਕੋ ਅਤੇ ਚੀਨ ਦੇ ਖਿਲਾਫ ਚੁੰਗੀ ਟੈਕਸ ਜੰਗ ਦਾ ਜਿਹੜਾ ਬਿਗਲ ਹੈ ਉਹ ਵਜਾ ਦਿੱਤਾ ਗਿਆ ਹੈ। ਔਰ ਭਾਵੇਂ ਅਖੀਰਲੀਆਂ ਖਬਰਾਂ ਮਿਲਣ ਤੱਕ ਕੈਨੇਡਾ ਅਤੇ ਮੈਕਸੀਕੋ ਤੇ ਲਾਏ ਚੁੰਗੀ ਟੈਕਸ ਨੂੰ 30 ਦਿਨ ਅੱਗੇ ਪਾ ਦਿੱਤਾ ਗਿਆ ਹੈ, ਪਰ ਇਸ ਹਲਚਲ ਨੇ ਦੁਨੀਆ ਦੇ ਸ਼ੇਅਰ ਮਾਰਕੀਟ ਵਿੱਚ ਵੀ ਭਾਰੀ ਹਲਚਲ ਮਚਾ ਦਿੱਤੀ ਹੈ ਤੇ 4 ਚੁਫੇਰੇ ਕੁੜੱਤਣ
ਦੇਖਣ ਨੂੰ ਮਿਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੇਟਾ ਸਿਮਰਜੀਤ ਸਿੰਘ ਔਰ ਦਲਗੀਰ ਸਿੰਘ ਦੋਨਾਂ ਦਾ ਹੀ ਧੰਨਵਾਦ ਕਰਦੇ। ਇਹ ਦੋਨੋਂ ਬੇਟੇ ਜਿਨ੍ਹਾਂ ਨੂੰ ਮੈਂ ਖੁਦ ਗਰੋ ਹੁੰਦਿਆਂ ਦੇਖਿਆ, ਇੱਕ ਇਹਨਾਂ 'ਚੋਂ ਹੁਣ ਸੌਫਟਵੇਅਰ ਇੰਜੀਨੀਅਰ ਹੈ ਸਿਮਰਜੀਤ, ਨਾਈਸ। ਔਰ ਦਲਗੀਰ ਜਿਹੜਾ ਬੜਾ ਸਿੱਧਾ ਸਪਟ ਸਾਫ਼ ਦਿਲ ਵਾਲਾ, ਜਿਵੇਂ ਸਟ੍ਰੇਟ ਫਾਰਵਰਡ ਟਾਕ ਵਾਲਾ, ਉਹ ਇੱਕ ਸਫਲ ਜਿਹੜਾ ਹੈ ਉਹ ਟਰਾਂਸਪੋਰਟਰ ਹੈ, ਆਪਣੀ ਕੰਪਨੀ ਰਨ ਕਰਦੇ ਨੇ ਔਰ ਕਾਫੀ ਕਾਮਯਾਬੀ ਦੇ ਨਾਲ ਦੋਨੋਂ ਹੀ ਬੇਟੇ ਜਿਹੜੇ ਨੇ ਉਹ ਸੇਵਾ ਦੇ ਵਿੱਚ ਵੀ ਹੁੰਦੇ ਨੇ, ਹੱਥੀਂ ਸੇਵਾ ਵੀ ਕਰਦੇ ਨੇ ਔਰ ਫਾਈਨੈਂਸ਼ੀਅਲੀ ਵੀ ਆਪਣੇ ਪਰਿਵਾਰਾਂ ਦੀ ਜ਼ਿੰਮੇਵਾਰੀ ਵੀ ਉਹਨਾਂ ਨੇ ਸੰਭਾਲੀ ਹੈ। ਸੋ ਜਦੋਂ 15 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਜਿਹੜਾ TV 84 ਦੇ ਲਈ ਫੰਡ ਰੇਜ਼ਿੰਗ ਹੋਇਆ, ਉਸ ਪੀਰੀਅਡ 'ਚ ਹੀ ਇਹਨਾਂ ਨੇ ਕੰਟਰੀਬਿਊਟ ਕੀਤਾ। ਇਹ ਚੱਠਾ ਪਰਿਵਾਰ ਦੀਆਂ ਹੀ ਅੱਗੋਂ ਬ੍ਰਾਂਚਿਸ ਨੇ ਔਰ ਖੁਸ਼ੀ ਦੀ ਗੱਲ ਹੈ ਕਿ ਇੱਕ ਜਨਰੇਸ਼ਨ ਤੋਂ ਬਾਅਦ ਦੂਸਰੀ ਵੀ ਸਿੱਖੀ ਪ੍ਰੇਮ 'ਚ ਵੀ ਹੈ ਔਰ ਖਾਲਿਸਤਾਨ ਪ੍ਰਤੀ ਵੀ ਬੜੀ ਕਲੈਰਿਟੀ ਦੇ ਨਾਲ ਇਹ ਦੋਵੇਂ ਨੌਜਵਾਨ ਜਿਹੜੇ ਹੁਣ ਵਿਆਹੁਤਾ ਨੇ, ਮੈਰਿਡ ਲਾਈਫ ਹੈ ਦੋਨਾਂ ਦੀ, ਦੋਨੋਂ ਹੀ ਇਸ ਪਾਸੇ ਸੋਚਦੇ ਨੇ। ਸੋ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਇਹ ਜਿਹੜੀ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ, ਟੂ ਲੈਟ ਦਾ ਕੈਟ ਅਮੰਗਸਟ ਦਾ ਪਿਜਨਸ, ਕਿ ਕਬੂਤਰਾਂ ਦੇ ਵਿੱਚ ਬਿੱਲੀ ਛੱਡ ਦਿਓ। ਤੇ ਫਿਰ ਜਿਵੇਂ ਚਾਰ ਚਫੇਰੇ ਕਬੂਤਰਾਂ ਦੀਆਂ ਜਿਹੜੇ ਅਦਰਵਾਈਜ਼ ਤਾਂ ਮਿੱਠੀ ਆਵਾਜ਼ ਗੁਟਕੂ ਗੁਟਕੂ ਹੁੰਦੀ ਹੈ, ਪਰ ਜਦੋਂ ਫਿਰ ਬਿੱਲੀ ਹੋਏ ਜਿਹਨੇ ਦਬੋਚਣਾ ਹੈ ਤੇ ਫਿਰ ਉਹ ਕਿਹੜਾ ਫੀਅਰ ਫੈਕਟਰ, ਕੌਣ ਕਿੱਧਰ ਨੂੰ ਦੌੜ ਰਿਹਾ, ਕੌਣ ਕਿੱਧਰ ਨੂੰ ਦੌੜ ਰਿਹਾ। ਇੱਕ ਤਾਂ ਇਹ ਵਰਤਾਰਾ ਦਿਮਾਗ ਦੇ ਵਿੱਚ ਆ ਰਿਹਾ ਸੀ ਕਿ ਭਾਈ ਇਹ ਜਿਹੜਾ ਟੈਰਿਫ ਵਾਰ, ਹਾਲਾਂ ਜਦੋਂ ਅਸੀਂ ਪ੍ਰੈਜ਼ੀਡੈਂਟ ਟਰੰਪ ਦਾ ਪਹਿਲਾ ਜਿਹੜਾ ਉਹਨਾਂ ਦਾ ਰੈਕਡ ਪਹਿਲੀ ਟਰਮ ਦਾ ਵੀ, ਫਿਰ ਇਲੈਕਸ਼ਨ ਕੈਂਪੇਨ ਵੀ ਔਰ ਐਗਜ਼ੈਕਟਿਵ ਆਰਡਰਸ ਦੀ ਜਿਹੜੀ ਉਹਨਾਂ ਨੇ ਵਾਰਡ ਲਿਆਂਦੀ 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਬਾਅਦ, ਉਸ 'ਚ ਐਕਸਪੈਕਟਡ ਤਾਂ ਸੀ ਇਸ ਲਾਈਨ ਦੇ ਉੱਤੇ। ਲੇਕਿਨ ਬਹੁਤ ਵਾਰ ਜਦੋਂ ਅਸੀਂ ਕੁੱਲ ਮਿਲਾ ਕੇ ਨੇਬਰਹੁੱਡ ਦੇ ਵਿੱਚ ਦੇਖਦੇ ਹਾਂ, ਫਿਰ ਕੈਨੇਡਾ ਔਰ ਮੈਕਸੀਕੋ ਅਮਰੀਕਾ ਦੇ ਨੈਕਸਟ ਡੋਰ ਨੇਬਰ ਹੀ ਨਹੀਂ, ਕੈਨੇਡਾ ਦੇ ਨਾਲ ਤਾਂ ਆਲਮੋਸਟ 9000 ਕਿਲੋਮੀਟਰ ਦਾ ਸਭ ਤੋਂ ਵੱਡਾ ਬਾਰਡਰ ਜਿਹੜਾ ਉਹ ਮਿਲਦਾ। ਫਿਰ ਇਹ ਬਹੁਤ ਘੱਟ ਥਾਵਾਂ 'ਤੇ ਹੁੰਦਾ ਹੈ, ਜਾਂ ਇਸ ਨੂੰ ਤੁਸੀਂ ਭਾਰਤ ਨੇਪਾਲ ਸੰਬੰਧਾਂ 'ਚ ਕਹਿ ਸਕਦੇ ਹੋ ਕਿ ਵੀ ਤੁਸੀਂ ID ਦਿਖਾ ਕੇ ਨੇਪਾਲ ਚਲੇ ਜਾਂਦੇ ਹੋ, ਵਾਪਸ ਆ ਜਾਂਦੇ ਹੋ। ਉਹ ਤਾਂ ਲੈਂਡ ਲੌਕਡ ਹੈ ਕੰਟਰੀ, ਲੇਕਿਨ ਉਹ ਰਿਲੇਸ਼ਨਸ਼ਿਪ ਉਹਨੂੰ ਮਦਰ ਡਾਟਰ ਰਿਲੇਸ਼ਨਸ਼ਿਪ ਵੀ ਕਹਿੰਦੇ ਨੇ, ਜਾਂ ਰੋਟੀ ਬੇਟੀ ਦੀ ਸਾਂਝ ਵਾਲਾ ਰਿਸ਼ਤਾ ਜਿਹੜੇ ਨੇ ਭਾਰਤੀ ਲੀਡਰ ਨੇਪਾਲ ਨੂੰ ਕਹਿਣਗੇ। ਹੁਣ ਭਾਵੇਂ ਵੱਖਰੀ ਕਹਾਣੀ ਹੈ ਕਿ ਰੋਟੀ ਬੇਟੀ ਦੇ ਨਾਤੇ ਰਿਸ਼ਤੇ ਦੇ ਨਾਂ ਥੱਲੇ ਜਦੋਂ ਨੇਪਾਲੀਆਂ ਦੇ ਮੁੱਢਲੇ ਹੱਕਾਂ 'ਤੇ ਭਾਰਤ ਨੇ ਛਾਪਾ ਮਾਰਨਾ ਸ਼ੁਰੂ ਕੀਤਾ ਤੇ ਉਹ ਹੁਣ ਦੂਜੇ ਪਾਸੇ ਚੀਨ ਵੱਲ ਜ਼ਿਆਦਾ ਝੁਕੇ ਹੋਏ ਨੇ। ਲੇਕਿਨ ਮੈਂ ਦੇਖ ਰਿਹਾ ਸੀ ਵੀ ਅਮਰੀਕਾ ਕੈਨੇਡਾ ਰਿਲੇਸ਼ਨਸ਼ਿਪ ਦਾ ਜੇ ਕੋਈ ਨੀਅਰੈਸਟ ਪਾਰਟ ਹੈ ਤੇ ਉਹ ਇਵੇਂ ਹੈ ਜੋ ਭਾਰਤ ਨੇਪਾਲ ਰਿਸ਼ਤਾ ਹੈ, ਕਿ ਵਪਾਰ ਵੀ ਦੋਵੇਂ ਪਾਸੇ, ਨੌਕਰੀਆਂ ਵੀ ਇੱਧਰ ਆ ਕੇ ਤੁਸੀਂ ਕਰਦੇ ਹੋ, ਕੋਈ ਵੀਜ਼ੇ ਦੀ ਲੋੜ ਨਹੀਂ ਇੱਕ ਦੂਸਰੇ ਦੇ ਨਾਲ। ਔਰ ਕੈਨੇਡਾ ਨੇ ਆਪਣੀ ਆਰਮੀ ਜਾਂ ਨਿਊਕਲੀਅਰ ਜਾਂ ਅਦਰਵਾਈਜ਼ ਕਦੇ ਵੀ ਉਸ ਲੈਵਲ 'ਤੇ ਬਿਲਟ ਨਹੀਂ ਕੀਤੀ ਕਿ ਕੈਨੇਡਾ ਨੂੰ ਕੋਈ ਖਤਰਾ ਹੋਏ ਅਮਰੀਕਾ ਤੋਂ, ਜਾਂ ਹੋਰ ਤਾਂ ਉਸ ਦਾ ਦੂਸਰੇ ਪਾਸੇ ਉੱਪਰ ਜਾ ਕੇ ਉਹ ਗ੍ਰੀਨਲੈਂਡ ਦੇ ਨਾਲ ਲੱਗ ਕੇ ਦੂਜਾ ਜਿਹੜਾ ਹੈ ਉਹ ਉਸ ਪਾਸੇ ਚਲਾ ਜਾਂਦਾ ਬਾਰਡਰ। ਸੋ ਉੱਧਰੋਂ ਕੋਈ ਖਤਰਾ ਨਹੀਂ ਹੈ। ਸੋ ਇਸ ਲਈ ਕੈਨੇਡਾ ਨੇ ਇਹ ਸਾਰੇ ਪੀਰੀਅਡ, ਜਦੋਂ ਹਾਲਾਂ ਇਹ ਠੀਕ ਹੈ ਕਿ ਜਦੋਂ ਅਸੀਂ ਅਮਰੀਕਾ ਕੈਨੇਡਾ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਤੇ ਬੈਕ ਹਿਸਟਰੀ, ਹਾਲਾਂ ਅਮਰੀਕਾ ਦੀ ਜਾਂ ਕੈਨੇਡਾ ਦੀ ਹਿਸਟਰੀ ਨੂੰ ਤਾਂ ਅਸੀਂ ਜੇ ਕੋਲੰਬਸ ਦੇ ਪੀਰੀਅਡ ਤੋਂ ਔਰ ਫਿਰ ਇੱਥੇ ਉਹਨਾਂ ਦਾ ਕੋਲੰਬਸ ਦੀ ਐਕਸਪੀਡੀਸ਼ਨ ਨੂੰ ਸਪੇਨ ਦੀ ਕੁਈਨ ਨੇ ਸਪਾਂਸਰ ਕੀਤਾ ਸੀ। ਫਿਰ ਇੱਥੇ ਜਦੋਂ ਪਿਲਗ੍ਰਿਮਸ ਦੇ ਥੱਲੇ ਦੂਜੇ ਯੂਰਪੀਅਨ ਆਏ, ਫਿਰ ਫ੍ਰੈਂਚ ਦਾ ਬਹੁਤ ਜ਼ਿਆਦਾ ਇਨਫਲੂਐਂਸ ਹੋਇਆ, ਬਹੁਤ ਸਾਰਾ ਏਰੀਆ ਫ੍ਰੈਂਚ ਕਾਲੋਨੀ ਸੀ। ਔਰ ਇਹੀ ਕਾਰਨ ਸੀ ਕਿ ਫਿਰ ਜਦੋਂ ਬ੍ਰਿਟਿਸ਼ ਉਹਨਾਂ ਨੇ ਆਪਣਾ ਇੱਥੇ ਪ੍ਰਭਾਵ ਬਣਾਇਆ ਅਮਰੀਕਾ ਨੂੰ, ਅਮਰੀਕਾ ਦੀਆਂ ਜਿਹੜੀਆਂ ਕਾਲੋਨੀਜ਼ ਨੇ ਉਹ ਬ੍ਰਿਟਿਸ਼ ਕਾਲੋਨੀਜ਼ ਬਣੀਆਂ। ਫਿਰ ਜਿਹੜੀ ਹੈ ਉਹ ਇੱਥੇ ਟਕਰਾਅ ਹੋਇਆ ਬ੍ਰਿਟਿਸ਼ ਔਰ ਫ੍ਰੈਂਚ ਦਾ। ਨਤੀਜੇ ਦੇ ਤੌਰ 'ਤੇ ਜਿਹੜਾ ਹੈ ਉਹ ਉਹਨਾਂ ਨੂੰ ਪੁਸ਼ ਕਰਦੇ ਕਰਦੇ ਅਮਰੀਕਾ 'ਚੋਂ ਤਾਂ ਫ੍ਰੈਂਚ ਇਨਫਲੂਐਂਸ ਅੱਜ ਵੀ, ਜਿਵੇਂ
ਮੇਨ ਵਰਗੀਆਂ ਸਟੇਟਾਂ ਨੇ ਜਾਂ ਵਿਨੀਪੈਗ ਦੇ ਨਾਲ ਬਹੁਤ ਸਾਰੀ ਫ੍ਰੈਂਚ ਪਾਪੂਲੇਸ਼ਨ ਹੈ, ਪਰ ਕੈਨੇਡਾ ਵੱਲ ਉਹਨਾਂ ਦਾ ਰੁਖ ਹੋਇਆ ਫ੍ਰੈਂਚ, ਔਰ ਕੈਨੇਡਾ ਦੇ ਵਿੱਚ ਫ੍ਰੈਂਚ ਔਰ ਬ੍ਰਿਟਿਸ਼ ਦਾ ਜਿਹੜਾ ਟਕਰਾਅ ਸੀ ਉਹ ਕਾਫੀ ਦੇਰ ਰਿਹਾ। ਇਵੈਂਚੁਅਲੀ ਭਾਵੇਂ ਬ੍ਰਿਟਿਸ਼ ਕਾਲੋਨੀ ਬਣਿਆ, ਪਰ ਅੱਜ ਵੀ ਜਦੋਂ ਅਸੀਂ ਕੈਨੇਡਾ ਦੀ ਪਾਪੂਲੇਸ਼ਨ ਵੱਲ ਦੇਖਦੇ ਹਾਂ ਤੇ ਜਿਹੜਾ ਸਭ ਤੋਂ ਵੱਡਾ ਸੂਬਾ ਉਹਨਾਂ ਦਾ ਕਿਊਬੈਕ ਹੈ, ਉਹਦੇ 'ਚ ਫ੍ਰੈਂਚ ਮੈਜੋਰਿਟੀ ਹੈ, ਔਰ ਉਸੇ ਪ੍ਰੋਵਿੰਸ 'ਚੋਂ ਜਿਹੜੇ ਫ੍ਰੈਂਚ ਨੇ ਉਹਨਾਂ ਦੀ ਪਾਰਟੀ ਬਲਾਕ ਕਿਊਬੇਕੋਇਸ ਜਿਹੜੇ ਕੈਨੇਡਾ ਤੋਂ ਅੱਡ ਹੋਣਾ ਚਾਹੁੰਦੇ ਨੇ। ਜੀ ਫਿਰ ਅਸੀਂ ਵਿਦਨ ਅਮਰੀਕਾ ਵੀ ਇਹ ਦੇਖਦੇ ਹਾਂ ਕਿ ਬੇਸ਼ੱਕ ਫ੍ਰੈਂਚ ਜਿਹੜੇ ਨੇ ਉਹ ਮਾਰਜਨਲਾਈਜ਼ ਹੋਏ ਅਮਰੀਕਾ 'ਚ ਔਰ ਉਹਨਾਂ 'ਤੇ ਬ੍ਰਿਟਿਸ਼ ਹਾਵੀ ਹੋਏ, ਲੇਕਿਨ ਜਦੋਂ ਜਾਰਜ ਵਾਸ਼ਿੰਗਟਨ ਦੀ ਅਗਵਾਈ ਥੱਲੇ 1776 'ਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡਿਕਲੇਅਰ ਹੁੰਦੀ ਹੈ 4 ਜੁਲਾਈ 1776 ਨੂੰ, ਔਰ ਬ੍ਰਿਟਿਸ਼ ਔਰ ਇਹਨਾਂ ਦੀ ਜੰਗ ਸ਼ੁਰੂ ਹੁੰਦੀ ਹੈ, ਤੇ ਫਰਾਂਸ ਆਪਣੀ ਪੁਰਾਣੀ ਕਿੜ ਕੱਢਣ ਦੇ ਲਈ, ਹਾਲਾਂ ਫਰਾਂਸ ਦੇ ਵਿੱਚ ਆਪਣਾ ਰੈਵੋਲੂਸ਼ਨ ਹੋ ਚੁੱਕਾ ਸੀ ਉਹਨਾਂ ਦੇ ਕਿੰਗ ਔਰ ਦੂਜੇ ਓਵਰ ਕਰਕੇ, ਜਿਹੜਾ ਜਿਸ ਨੂੰ ਅਸੀਂ ਬਹੁਤ ਵੱਡਾ ਰੈਵੋਲੂਸ਼ਨ ਕਹਿੰਦੇ ਹਾਂ, ਜਿਹੜਾ ਧਰਮ ਔਰ ਚਰਚ ਨੂੰ ਸਟੇਟ ਨੂੰ ਸੈਪਰੇਟ ਕਰਨ ਦਾ ਵੀ ਸੀ। ਜੀ ਪਰ ਉਸ ਪੀਰੀਅਡ ਦੇ ਵਿੱਚ ਫ੍ਰੈਂਚ ਨੇ ਫਿਰ ਖੁੱਲ੍ਹ ਕੇ ਸਾਥ ਦਿੱਤਾ ਜਾਰਜ ਵਾਸ਼ਿੰਗਟਨ ਔਰ ਅਮਰੀਕਾ ਦੇ ਆਜ਼ਾਦੀ ਘੁਲਾਟੀਆਂ ਦਾ। ਈਵਨ ਉਹਨਾਂ ਦਾ ਇੱਕ ਜਨਰਲ ਲਫੈਤ ਉਹ ਅਮਰੀਕਨਾਂ ਵੱਲੋਂ ਲੜਿਆ, ਔਰ ਅੱਜ ਵੀ ਜਿਹੜਾ ਵਾਈਟ ਹਾਊਸ ਦੇ ਸਾਹਮਣੇ ਪਾਰਕ ਹੈ ਉਹਦਾ ਨਾਂ ਹੀ ਲਫੈਤ ਪਾਰਕ ਹੈ। ਜੀ ਔਰ ਇਸ ਸਾਰੇ ਦੇ ਦੌਰਾਨ ਸਭ ਤੋਂ ਪਹਿਲਾਂ ਫਰਾਂਸ ਨੇ ਹੀ, ਜਦੋਂ ਇਹ 13 ਕਾਲੋਨੀਜ਼ ਆਜ਼ਾਦ ਹੋਈਆਂ ਬ੍ਰਿਟਿਸ਼ ਤੋਂ, ਇਹਨਾਂ ਨੂੰ ਮਾਨਤਾ ਵੀ ਦਿੱਤੀ। ਔਰ ਜਿਹੜਾ ਸਟੈਚੂ ਆਫ ਲਿਬਰਟੀ ਨਿਊਯਾਰਕ 'ਚ ਅਸੀਂ ਦੇਖਦੇ ਹਾਂ, ਇਹ ਵੀ ਫਰਾਂਸ ਦੀ ਗਿਫਟ ਹੈ ਅਮਰੀਕਾ ਨੂੰ। ਸੋ ਇਹੀ ਕਾਰਨ ਹੈ ਕਿ ਹਿਸਟੋਰੀਕਲੀ ਫਰਾਂਸ ਔਰ ਅਮਰੀਕਾ ਦੀ ਰਿਲੇਸ਼ਨਸ਼ਿਪ ਵੀ ਬੜੀ ਕਲੋਜ਼ ਰਹੀ। ਔਰ ਕੈਨੇਡਾ ਦੇ ਕੰਟੈਕਸਟ 'ਚ, ਕਿਉਂਕਿ ਕੈਨੇਡਾ 'ਚ ਇੱਕ ਵੱਡੀ ਸਾਈਜ਼ੇਬਲ ਪਾਪੂਲੇਸ਼ਨ ਫ੍ਰੈਂਚ ਹੈ, ਅੱਜ ਵੀ ਉੱਥੇ 2 ਲੈਂਗੁਏਜਿਸ ਚੱਲਦੀਆਂ ਨੇ, ਫ੍ਰੈਂਚ ਵੀ ਇੰਗਲਿਸ਼ ਵੀ। ਔਰ ਇਸ ਲਈ ਤੁਸੀਂ ਕਦੇ ਜਸਟਿਨ ਟਰੂਡੋ ਨੂੰ ਬੋਲਦੇ ਸੁਣੋ ਜਾਂ ਦੂਸਰੇ ਨੂੰ ਹੋ, ਨਾਲ ਦੀ ਨਾਲ ਹੀ ਉਹ ਜਸਟਿਨ ਟਰੂਡੋ ਪਹਿਲਾਂ ਅੰਗਰੇਜ਼ੀ ਦੇ ਵਿੱਚ ਬੋਲੇਗਾ, ਫਿਰ ਉਹ ਫ੍ਰੈਂਚ ਦੇ ਵਿੱਚ। ਇਵੇਂ ਹੀ ਜਦੋਂ ਤੁਸੀਂ ਕੈਨੇਡੀਅਨ 에ਅਰਲਾਈਨਸ ਔਰ ਦੂਸਰਿਆਂ 'ਚ ਟਰੈਵਲ ਕਰਦੇ ਹੋ ਤਾਂ ਅਨਾਊਂਸਮੈਂਟਸ ਦੋਨੋਂ ਲੈਂਗੁਏਜਿਸ ਦੇ ਵਿੱਚ ਹੁੰਦੀਆਂ। ਔਰ ਇਹ ਵੀ ਹੈ ਕਿ ਵੀ ਬਹੁਤ ਵਾਰ ਹੁਣ ਜਦੋਂ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਵੀ ਬਣਦਾ ਹੈ, ਉਹਦੇ 'ਚ ਕਾਫੀ ਜਿਹੜੇ ਨੇ, ਜਿਵੇਂ ਟਰੂਡੋ ਫ੍ਰੈਂਚ ਓਰੀਜਨ ਹੈ, ਫ੍ਰੈਂਚ ਹੈ, ਬ੍ਰਿਟਿਸ਼ਮੈਨ ਨਹੀਂ ਹੈ। ਇਸ ਦਾ ਪਿਓ ਵੀ ਜਿਹੜਾ ਫ੍ਰੈਂਚ ਸੀ, ਜਿਹੜਾ ਪ੍ਰਾਈਮ ਮਿਨਿਸਟਰ ਸੀ। ਸੋ ਮੈਂ ਇਹ ਬੈਕਗਰਾਊਂਡ ਇਸ ਲਈ ਦੇ ਰਿਹਾ ਵੀ ਇਸ ਸਭ ਦੇ ਬਾਵਜੂਦ ਕਿ ਕਿਤੇ ਲਵ ਐਂਡ ਹੇਟਡ ਰਿਲੇਸ਼ਨਸ਼ਿਪ ਰਹੀ, ਲੇਕਿਨ ਕੈਨੇਡਾ ਜਦੋਂ ਫਿਰ ਹੋਂਦ ਦੇ ਵਿੱਚ ਆਇਆ, ਭਾਵੇਂ ਬ੍ਰਿਟਿਸ਼ ਡੋਮੀਨੀਅਨ ਹੈ, ਕਿਉਂਕਿ ਉਹਦੇ ਅੱਜ ਵੀ ਕਰੰਸੀ ਦੇ ਉੱਤੇ ਉਹਨਾਂ ਦੇ ਹੁਣ ਕਿੰਗ ਚਾਰਲਸ ਹੈ, ਪਹਿਲਾਂ ਕੁਈਨ ਸੀ, ਲੇਕਿਨ ਅਮਰੀਕਾ ਦੇ ਨਾਲ ਅਮਰੀਕਾ ਦੇ ਵਿੱਚ ਕੋਈ ਹਿਜ਼ ਰਾਇਲਟੀ ਜਾਂ ਹਿਜ਼ ਰਾਇਲਨੈਸ ਜਾਂ ਹਿਜ਼ ਮੈਜੈਸਟੀ ਨਹੀਂ ਹੈ, ਇੱਥੇ ਡੈਮੋਕ੍ਰੇਸੀ ਹੈ। ਲੇਕਿਨ ਕੈਨੇਡਾ ਦਾ ਔਰ ਅਮਰੀਕਾ ਦੀ ਰਿਲੇਸ਼ਨਸ਼ਿਪ ਉਹ ਗਲੋਬਲ ਪੋਲਿਟਿਕਸ ਦੇ ਵਿੱਚ ਹੋਏ, ਉਹ ਟ੍ਰੇਡ ਦੇ ਵਿੱਚ ਹੋਏ, ਉਹ ਦੂਸਰਾ ਬਰਾਬਰ ਚੱਲਦੀ ਰਹੀ। ਇਸੇ ਤਰ੍ਹਾਂ ਮੈਕਸੀਕੋ, ਹਾਲਾਂ ਮੈਕਸੀਕੋ ਨੂੰ ਦੇਖਦੇ ਹਾਂ ਅਸੀਂ ਸਮਝਦੇ ਹਾਂ ਕਿ ਵੀ ਇੱਕ ਪੂਅਰ ਮੁਲਕ, ਜਾਂ ਬਹੁਤ ਸਾਰੇ ਮੈਕਸੀਕਨ ਜਾਂ ਸਪੈਨੇ ਜਾਂ ਸ਼ਪੈਨੇ ਵੀ ਸਾਡੇ ਕਈ ਕਹਿ ਦੇਣਗੇ ਕਿ ਵੀ ਉਹ ਕਰਦੇ ਨੇ, ਲੇਕਿਨ ਮੈਕਸੀਕੋ ਦਾ ਇੱਕ ਜ਼ਮਾਨੇ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਆਪਣਾ ਅੰਪਾਇਰ ਸੀ ਇੱਕ ਕਿਸਮ ਦਾ। ਔਰ ਈਵਨ ਅਮਰੀਕਾ ਦੇ ਜਿਹੜੇ 4 ਵੱਡੇ ਸੂਬੇ ਜਿਨ੍ਹਾਂ ਦੇ ਵਿੱਚ ਟੈਕਸਾਸ ਹੈ, ਕੈਲੀਫੋਰਨੀਆ ਹੈ, ਨਿਊ ਮੈਕਸੀਕੋ ਹੈ, ਕੋਲੋਰਾਡੋ ਹੈ, ਇਹ ਮੈਕਸੀਕੋ ਦਾ ਹਿੱਸਾ ਹੀ ਸੀ, ਜਿਹੜੇ ਅਮਰੀਕਾ ਨੇ ਆਨੇ ਬਹਾਨੇ ਖੋਏ। ਸਭ ਤੋਂ ਬਾਅਦ ਟੈਕਸਾਸ ਜਿਹੜਾ ਹੈ ਉਹ ਅਮਰੀਕਾ ਦਾ ਹਿੱਸਾ ਬਣਿਆ। ਪਹਿਲਾਂ ਜਿਹੜਾ ਜਨਰਲ ਹਿਊਸਟਨ ਨੇ ਉਹਨੂੰ ਮੈਕਸੀਕੋ ਤੋਂ ਜਿੱਤਿਆ, ਔਰ ਬਾਅਦ ਜਨਰਲ ਹਿਊਸਟਨ ਦੇ ਤੋਂ ਬਾਅਦ ਇਹ ਅਮਰੀਕਾ ਦੇ ਵਿੱਚ ਇਹਦਾ ਹਿੱਸਾ ਬਣਦਾ। ਸੋ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਭਾਈ ਇਸ ਲੈਵਲ 'ਤੇ ਮੈਕਸੀਕੋ ਦੇ ਵਿੱਚ ਜਦੋਂ ਫਿਰ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਹੁੰਦਾ ਹੈ ਆਪਸ ਦੇ ਵਿੱਚ ਇਹਨਾਂ ਤਿੰਨਾਂ ਮੁਲਕਾਂ ਦਾ ਫ੍ਰੀ ਟ੍ਰੇਡ, ਔਰ ਉਹਦੇ 'ਚ ਫਿਰ ਟੈਕਸ ਨਾ, ਕਿਉਂਕਿ ਉਸ ਤੋਂ ਪਹਿਲਾਂ ਜਦੋਂ ਅਸੀਂ ਅੱਜ ਤੋਂ 30-40 ਸਾਲ ਪਹਿਲਾਂ ਦਾ ਸੰਸਾਰ ਦੇਖਦੇ ਹਾਂ, ਉਦੋਂ ਹੁੰਦਾ ਸੀ ਕਿ ਵੀ ਤੁਸੀਂ ਆਪਣੀ ਘਰੇਲੂ ਪ੍ਰੋਡਕਟ ਨੂੰ ਜਿਹੜਾ ਹੈ ਉਹਦੀ ਮਾਰਕੀਟ ਆਪਣੀ ਕ੍ਰੀਏਟ ਕਰਨ ਲਈ ਜਿਹੜੀਆਂ ਬਾਹਰਲੀਆਂ ਬਣੀਆਂ ਚੀਜ਼ਾਂ ਉਹਨਾਂ 'ਤੇ ਇੰਨਾ ਕੁ ਟੈਕਸ ਲਾ ਦਿੰਦੇ ਸੀ, ਉਹਨੂੰ ਚੁੰਗੀ ਕਹਿੰਦੇ ਸੀ, ਕਿ ਵੀ ਤੁਹਾਡੇ ਜਿਹੜੇ ਗਾਹਕ ਨੇ ਉਹ ਆਪਣੇ ਮੁਲਕ ਦਾ ਬਣਿਆ ਖਰੀਦਣ। ਪਰ ਹੌਲੀ ਦੁਨੀਆ ਦੇ ਵਿੱਚ ਇਹ ਇੱਕ ਫੀਲਿੰਗ ਆਈ 70s ਦੇ ਵਿੱਚ 80s ਦੇ ਵਿੱਚ
ਕਿ ਜੇ ਅਸੀਂ ਖੋਲ੍ਹ ਦਈਏ, ਕੋਈ ਕਿਸੇ ਤੇ ਟੈਕਸ ਨਾ ਹੋਏ, ਫ੍ਰੀ ਟ੍ਰੇਡ, ਇਸੇ 'ਚੋਂ ਹੀ ਨਾਫਟਾ ਨਿਕਲਿਆ, ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ, ਔਰ ਇਸੇ 'ਚੋਂ ਹੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO ਜਿਹਨੂੰ ਕਿਹਾ ਜਾਂਦਾ। ਸੋ ਇਹ ਇਸ ਕਨਸੈਪਟ ਦੇ ਉੱਤੇ ਸੀ ਕਿ ਵੀ ਇਹਦੇ ਨਾਲ ਸਾਰਿਆਂ ਦੀ ਪ੍ਰੋਸਪੈਰਿਟੀ ਹੁੰਦੀ ਹੈ ਔਰ ਵਾਧੂ ਝੰਜਟ ਨਹੀਂ ਹੁੰਦਾ, ਔਰ ਜੇ ਭਾਵੇਂ ਚੀਜ਼ ਕੋਈ ਕਿਤੇ ਬਣ ਰਹੀ ਹੈ, ਕਿਤੇ ਵੀ ਮਾਰਕੀਟ ਹੈ, ਉਹਦੇ ਥੱਲੇ ਦੋਨੋਂ ਹੀ ਸਾਰੀਆਂ ਹੀ ਤਰ੍ਹਾਂ ਜਿਹੜੀਆਂ, ਜਿਵੇਂ ਮਾਰਗਰੇਟ ਥੈਚਰ ਨੇ ਕਿਹਾ ਸੀ, ਆਲ ਵਿਲ ਬੈਨੀਫਿਟ, ਆਲ ਵਿਲ ਪ੍ਰੋਸਪਰ, ਔਰ ਇਹ ਕਨਸੈਪਟ ਬੜੀ ਕਾਮਯਾਬੀ ਦੇ ਨਾਲ ਚੱਲ ਰਿਹਾ। ਔਰ ਉਹਦੇ 'ਚ ਇਹ ਹੋਇਆ ਰਾਦਰ ਕਿ ਕਿਉਂਕਿ ਇਹਦਾ ਫਾਇਦਾ ਵੀ ਵੱਡੀਆਂ ਕਾਰਪੋਰੇਟਸ ਨੇ ਚੁੱਕਿਆ, ਜਿਹਦੇ 'ਚ ਖਾਸ ਤੌਰ 'ਤੇ ਅਮਰੀਕਨਜ਼ ਨੇ, ਕਿਉਂਕਿ ਜੇ ਅਮਰੀਕਾ ਦੇ ਵਿੱਚ ਮੈਨੂਫੈਕਚਰ ਕੋਈ ਚੀਜ਼ ਕਰਦੇ ਨੇ, ਇੱਥੇ ਜੇ ਮਿਨੀਮਮ ਵੇਜ $18 ਪਰ ਆਵਰ ਹੈ, ਜਿਹੜੇ ਵਰਕਰ ਨੇ ਉਹਨਾਂ ਦੀਆਂ ਇੰਸ਼ੋਰੈਂਸਿਸ ਨੇ, ਮੈਡੀਕਲ ਹੈ, ਕੰਪਨਸੇਸ਼ਨ ਹੈ, ਦੂਜਾ ਹੈ, ਤੇ ਉਹਨਾਂ ਨੂੰ ਇਹ ਲੱਗਾ ਵੀ ਅਸੀਂ ਇੱਥੇ ਕਿਉਂ ਲਾਈਏ ਫੈਕਟਰੀਆਂ, ਅਸੀਂ ਮੈਕਸੀਕੋ 'ਚ ਲਾਈਏ, ਚਾਈਨਾ 'ਚ ਲਾਈਏ, ਜਿੱਥੇ ਸਸਤੀ ਲੇਬਰ ਹੈ, ਕੋਈ ਹੋਰ ਜਵਾਬਦੇਹੀ ਨਹੀਂ ਹੈ, ਔਰ ਜਿਹੜਾ ਕਿਉਂਕਿ ਇੱਥੇ ਬਣੀ ਚੀਜ਼ ਇੱਥੇ ਵਿਕੇ ਜਾਂ ਬਾਹਰੋਂ ਬਣ ਕੇ ਆਏ, ਇੱਥੇ ਕਿਉਂ ਟੈਕਸ ਤਾਂ ਹੈ ਨਹੀਂ ਕੋਈ ਵੀ, ਜਿਹਨੂੰ ਟੈਰਿਫ ਕਹਿੰਦੇ ਨੇ। ਇਹਨਾਂ ਟੈਰਿਫ ਲਫ਼ਜ਼ ਸਾਡੇ ਮਸੂਲ ਚੁੰਗੀ, ਇਸ ਲਈ ਤੁਸੀਂ ਵੀ ਲਫ਼ਜ਼ ਚੁੰਗੀ ਇਸਤੇਮਾਲ ਕੀਤਾ, ਕਿਉਂਕਿ ਹੁੰਦਾ ਉੱਥੇ ਵੀ ਤੁਸੀਂ ਦੇਖੋ ਜਿਹੜੀ ਸ਼ਹਿਰਾਂ ਦੀ ਕਮਾਈ ਹੁੰਦੀ ਸੀ, ਜਿਹੜੀ ਚੀਜ਼ ਬਾਹਰੋਂ ਸ਼ਹਿਰ 'ਚ ਆ ਰਹੀ ਹੈ, ਉਹਨੂੰ ਅੰਗਰੇਜ਼ੀ 'ਚ ਬ੍ਰਿਟਿਸ਼ ਇੰਗਲਿਸ਼ ਆਕਟਰੋਏ ਕਹਿੰਦੇ ਸੀ, ਕਿ ਆਕਟਰੋਏ ਅਸੀਂ ਮਸੂਲ ਚੁੰਗੀ ਕਹਿੰਦੇ ਸੀ, ਵੀ ਉਹਦੇ 'ਤੇ ਚੁੰਗੀ ਲੱਗੇ, ਉਹੀ ਆਮਦਨ ਵੀ ਹੁੰਦੀ ਸੀ। ਪਰ ਜਦੋਂ ਫ੍ਰੀ ਫਾਰ ਆਲ ਹੋ ਗਿਆ, ਨਤੀਜਾ ਇਹ ਹੋਇਆ ਕਿ ਵੀ ਇਹ ਜਿਹੜੇ ਮੁਲਕ ਨੇ, ਖਾਸ ਤੌਰ 'ਤੇ ਚਾਈਨਾ ਜਾਂ ਮੈਕਸੀਕੋ ਜਾਂ ਹੋਰ ਥਰਡ ਵਰਲਡ ਕੰਟਰੀਜ਼, ਬਹੁਤ ਸਾਰੇ ਕਾਰਪੋਰੇਟ ਘਰਾਣਿਆਂ ਨੇ, ਵੱਡਿਆਂ ਨੇ ਜਾ ਕੇ ਉੱਥੇ ਫੈਕਟਰੀਆਂ ਲਾ ਲਈਆਂ, ਉੱਥੋਂ ਚੀਜ਼ ਬਣਦੀ ਹੈ। ਮਾਰਕੀਟ ਤਾਂ ਜ਼ਾਹਰ ਹੈ ਕਿ ਅਮਰੀਕਾ, ਕਿਉਂਕਿ ਭਾਵੇਂ ਦੁਨੀਆ ਦਾ ਆਬਾਦੀ ਦੇ ਲਿਹਾਜ਼ ਨਾਲ ਤੀਸਰਾ ਵੱਡਾ ਮੁਲਕ ਹੈ, ਲੇਕਿਨ ਅੱਜ ਜੇ $29 ਟ੍ਰਿਲੀਅਨ ਦੀ ਇਕੋਨਮੀ ਹੈ, ਤੇ ਉਹਦੇ 'ਚ ਜ਼ਾਹਰ ਹੈ ਕਿ ਵੱਡੀ ਮਾਰਕੀਟ ਹੈ, ਜਿਹੜਾ ਉਹ ਕਾਫੀ ਕੰਜ਼ੰਪਸ਼ਨ ਹੈ, ਉਹਦੇ 'ਚ ਫਿਰ ਇੱਕ ਕੰਪੀਟੀਸ਼ਨ ਖੜਾ ਹੋ ਗਿਆ ਕਿ ਭਾਈ ਕਿਹੜੀ ਸਸਤੀ ਚੀਜ਼ ਮਾਰਕੀਟ ਸੁੱਟਦਾ ਹੈ। ਔਰ ਇਹੀ ਕਾਰਨ ਹੈ ਕਿ ਜੇ ਚਾਈਨਾ ਦਾ $700-800 ਬਿਲੀਅਨ ਦਾ ਟ੍ਰੇਡ ਡੈਫਿਸਿਟ ਹੈ ਅਮਰੀਕਾ ਦਾ, ਹੁਣ ਜੇ ਅਮਰੀਕਾ ਕੰਪਿਊਟਰ ਜਾਂ ਆਟੋ ਇੰਡਸਟਰੀ ਜਾਂ ਦੂਜੇ ਤੀਜੇ ਵੱਡੇ ਵੱਡੇ ਵੈਪਨ ਜਾਂ ਦੂਜੇ ਬਣਾਉਂਦਾ, ਹੁਣ ਅਮਰੀਕਾ ਛਤਰੀਆਂ, ਫੁੱਲ ਝੜੀਆਂ ਜਾਂ ਜਿਹੜਾ ਉਹ ਜੁੱਤੀਆਂ ਤਾਂ ਨਹੀਂ ਬਣਾਉਂਦੇ। ਸੋ ਜ਼ਾਹਰ ਹੈ ਕਿ ਵੀ ਜਿਹੜੀ ਲੋਕਾਂ ਦੀਆਂ ਲੋੜਾਂ ਨੇ ਉਹ ਤਾਂ ਉਹਦੇ ਨਾਲ ਹੀ ਪੂਰੀਆਂ ਹੁੰਦੀਆਂ ਨੇ। ਸੋ ਇਸ ਸਾਰੇ ਦੇ ਚੱਲਦੇ ਆ ਓਵਰ ਏ ਪੀਰੀਅਡ ਆਫ ਟਾਈਮ, ਭਾਵੇਂ ਇਹ ਨਹੀਂ ਹੈ ਵੀ ਕੋਈ ਅਮਰੀਕਾ ਗਰੀਬ ਹੋ ਗਿਆ ਜਾਂ ਅਮਰੀਕਾ ਦਾ, ਇਹ ਠੀਕ ਹੈ ਵੀ ਅਮਰੀਕਾ 'ਚ ਕਿਉਂਕਿ ਵੱਡੀ ਕੰਜ਼ੰਪਸ਼ਨ ਹੈ, ਵੱਡੀ ਮਾਰਕੀਟ ਹੈ, ਔਰ ਇਹਦਾ ਫਾਇਦਾ ਉਹ ਮੈਕਸੀਕੋ ਹੋਏ, ਕੈਨੇਡਾ ਹੋਏ ਜਾਂ ਦੂਜਾ ਹੋਏ, ਜਿਹਦੇ 'ਚ ਫਿਰ ਅਗੇਨ ਜਿਹੜੇ ਵੱਡੇ ਘਰਾਣੇ ਜਾ ਕੇ ਬੈਠੇ ਹੋਏ ਨੇ। ਚਾਈਨਾ ਦੀਆਂ ਤੁਸੀਂ ਇਨਵੈਸਟਮੈਂਟਸ ਦੇਖੋ, ਜਾਂ ਮੈਕਸੀਕੋ ਦੇ ਵਿੱਚ ਕਿਹੜੇ ਮੈਕਸੀਕਨ ਨੇ ਜਿਹੜੇ ਓਨ ਕਰਦੇ ਨੇ, ਗੱਲ ਤਾਂ ਉਹਨਾਂ ਦੀ। ਔਰ ਮੈਕਸੀਕੋ ਦੇ ਨਾਲ ਵੀ ਮੈਂ ਦੇਖ ਰਿਹਾ ਸੀ, ਮੈਨੂੰ ਅੰਦਾਜ਼ਾ ਨਹੀਂ ਸੀ ਵੀ ਇੰਨਾ ਜ਼ਿਆਦਾ ਜਿਹੜਾ ਉਹਨਾਂ ਦਾ US ਐਕਸਪੋਰਟ ਮੈਕਸੀਕੋ ਨੂੰ ਜਿਹੜਾ ਉਹ $322 ਬਿਲੀਅਨ ਹੈ, ਔਰ ਮੈਕਸੀਕੋ ਤੋਂ $475 ਬਿਲੀਅਨ ਦੀਆਂ ਚੀਜ਼ਾਂ ਜਿਹੜੀਆਂ ਇਹ 2023 ਦੀਆਂ ਫਿਗਰਸ ਨੇ, ਇਹ ਅਮਰੀਕਾ ਦੇ ਵਿੱਚ ਆਉਂਦੀਆਂ ਨੇ। ਇਸੇ ਤਰ੍ਹਾਂ ਕੈਨੇਡਾ ਦੇ ਨਾਲ ਜਿਹੜਾ ਰੋਜ਼ਾਨਾ $2.5 ਬਿਲੀਅਨ ਜਿਹੜਾ ਹੈ ਉਹ ਬਾਰਡਰ ਕ੍ਰਾਸ ਕਰਦਾ ਹੈ ਕੈਨੇਡਾ ਔਰ ਅਮਰੀਕਾ ਦਾ। ਔਰ 2023 'ਚ ਕੈਨੇਡਾ ਦੀ ਅਮਰੀਕਾ ਨੂੰ ਜਿਹੜੀ ਐਕਸਪੋਰਟ ਹੈ ਉਹ $550 ਬਿਲੀਅਨ ਹੈ। ਇਹ ਠੀਕ ਹੈ ਵੀ ਡੈਫਿਸਿਟ ਹੈ, ਪਰ ਇਸ ਦਾ ਮਤਲਬ ਹੁਣ ਇਹ ਜਿਹੜੀਆਂ ਸੰਧੀਆਂ ਹੋਈਆਂ, ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਹੋਏ, ਉਹ ਨਾਫਤਾ ਦੀ ਹੋਏ, ਜਾਂ ਕਈ ਥਾਂ ਤੇ ਬਾਇਲੈਟਰਲ ਯੂਰਪੀਅਨ ਯੂਨੀਅਨ ਦੇ ਨਾਲ ਹੋਈਆਂ, ਇਹਨਾਂ ਦੀ ਇੱਕ ਇੰਟਰਨੈਸ਼ਨਲ ਸੈਂਕਟਿਟੀ ਹੈ। ਇਕੱਲਾ ਇਹਦਾ ਮਤਲਬ ਇਹ ਨਹੀਂ ਹੈ ਕਿ ਕਿਉਂ ਕਿਹਦੇ ਨਾਲ 150 ਜਾਂ 200 ਬਿਲੀਅਨ ਦਾ ਵਧਾਇਆ ਜਾਂ ਘਟਾਇਆ। ਇਹਨੇ ਦੁਨੀਆ ਦੇ ਵਿੱਚ ਇੱਕ ਆਪਸੀ ਸਾਂਝ ਦੇ ਮਾਹੌਲ ਨੂੰ ਵੀ ਵਧਾਇਆ। ਉਸ ਦੇ ਵਿੱਚ ਜਿਹੜੀ ਦੁਨੀਆ ਕਲੋਜ਼ ਸੀ, ਉਹ ਚਾਈਨਾ ਹੈ ਜਿਹੜਾ ਬਿਲਕੁਲ ਇੱਕ ਕਮਿਊਨਿਸਟ ਰਜੀਮ, ਇੱਕ ਟਾਇਰੈਂਟ ਰਜੀਮ ਦੇ ਤੌਰ ਤੇ ਜਾਣਿਆ ਜਾਂਦਾ ਸੀ, ਉਹ ਵੀ ਓਪਨ ਹੋਇਆ ਦੁਨੀਆ ਵੱਲ। ਹਰ ਇੱਕ ਨੂੰ ਇਹ ਹੋਇਆ ਕਿ ਭਾਈ ਅਸੀਂ ਵਰਲਡ ਜਿਹੜਾ ਇੱਕ ਜੇ ਗਲੋਬਲ ਵਿਲੇਜ ਦੇ ਤੌਰ ਤੇ ਹੈ, ਤੇ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਸਾਡੇ ਹਿੱਤ ਜੁੜੇ ਹੋਏ ਨੇ। ਸੋ ਜਿਹੜਾ ਸੱਚਮੁੱਚ ਦਾ ਹਿਊਮੈਨਿਟੇਰੀਅਨਿਜ਼ਮ ਦਾ ਕਾਨਸੈਪਟ ਸੀ, ਉਹ ਮੈਨੂੰ ਲੱਗਾ, ਜਾਂ ਹਰ ਇੱਕ ਨੂੰ ਜਿਹੜਾ ਵੀ ਇਹ ਸਾਰੀ ਸਿਚੁਏਸ਼ਨ ਨੂੰ ਸਮਝਦਾ, ਕਿ ਉਸ ਦੇ ਵਿੱਚ ਜ਼ਿਆਦਾ ਜਿਹੜੀ ਹੈ ਉਹ ਨਿੱਘ ਵਾਲੀ ਗੱਲ ਬਣੀ। ਪਰ ਜਦੋਂ ਹੁਣ, ਔਰ ਉਸ ਤੋਂ ਪਹਿਲਾਂ ਹੁਣ ਜੇ ਨੈਸ਼ਨਲਿਜ਼ਮ ਦੀ ਗੱਲ ਕਰਨੀ ਹੈ, ਜਾਂ ਪ੍ਰੈਜ਼ੀਡੈਂਟ ਟਰੰਪ ਦਾ
ਜਿਹੜਾ ਪਲੈਂਕ ਜਿਸ ਦੇ ਉੱਤੇ ਇਲੈਕਸ਼ਨ ਜਿੱਤੀ ਅਮਰੀਕਾ ਫਸਟ। ਹੁਣ ਅਮਰੀਕਾ ਫਸਟ ਦਾ ਮਤਲਬ ਇਹ ਹੈ ਕਿ ਕੋਈ ਫਿਰ ਸੈਕੰਡ ਥਰਡ ਤਾਂ ਹੋਏਗਾ। ਇਹ ਜਿਹੜਾ ਸਿਚੁਏਸ਼ਨ ਐਗਜ਼ਿਸਟਿੰਗ ਸੀ ਇਹਦੇ 'ਚ ਇਕੁਅਲੀ ਸਭ ਦੇ ਗਰੋ ਹੋਣ ਦਾ ਚਾਂਸ ਸੀ ਔਰ ਸਾਰੇ ਗਰੋ ਹੋਏ ਵੀ। ਔਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਇੱਕ ਨਵੀਂ ਮਿਡਲ ਕਲਾਸ ਪੈਦਾ ਹੋਈ, ਵੱਡੀਆਂ ਜੌਬ ਮਾਰਕੀਟਸ ਕ੍ਰੀਏਟ ਹੋਈਆਂ। ਔਰ ਅਮਰੀਕਾ ਦੇ ਵਿੱਚ ਵੀ ਹਾਲਾਂਕਿ ਥੋੜ੍ਹੀਆਂ ਬਹੁਤ ਰਿਸੈਸ਼ਨ ਜਿਹੜੀ ਹੈ 15-20 ਸਾਲ ਬਾਅਦ ਆਉਂਦੀ ਆ, ਉਹ ਤਾਂ ਵਾਲ ਸਟਰੀਟ ਵਾਲੇ ਘੁੰਮਾਉਂਦੇ ਨੇ। ਕੋਈ ਅਮਰੀਕਨ ਭੁੱਖੇ ਨਹੀਂ ਮਰ ਰਹੇ। ਜਾਂ ਅਮਰੀਕਾ ਦੀ ਇਕਨੋਮੀ, ਜੇ ਅਮਰੀਕਾ $29 ਟ੍ਰਿਲੀਅਨ ਤੇ ਇਕਨੋਮੀ ਆਈ ਹੈ ਉਸ ਦੀ, ਈਵਨ ਕੋਵਿਡ ਤੋਂ ਬਾਅਦ $6 ਟ੍ਰਿਲੀਅਨ ਜਿਹੜਾ ਉਹ ਵਧਿਆ, ਤੇ ਇਸ ਦਾ ਮਤਲਬ ਕੋਈ ਲੂਜ਼ਰ ਵਾਲੀ ਗੱਲ ਤਾਂ ਨਹੀਂ ਹੈ। ਪਰ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪੋਲੀਟੀਸਾਈਜ਼ ਕਰਕੇ ਉਸ 'ਚੋਂ ਪੋਲੀਟੀਕਲ ਐਡਵਾਂਟੇਜ ਲੈਣਾ, ਤਾਂ ਜਿਵੇਂ ਹੁਣ ਉਹ ਇੱਕ ਪਾਸੇ ਇੰਡੀਅਨ ਸਟੇਟ ਕਲੇਮ ਕਰਦੀ ਹੈ ਜਾਂ ਉਹਨਾਂ ਦੇ ਜੀ ਕਿ 40 ਕਰੋੜ ਹਿੰਦੂ ਕੁੰਭ ਨਹਾ ਰਹੇ ਨੇ, ਨਹਾਉਣਗੇ, ਕੁਝ 20 ਕਰੋੜ ਨਹਾ ਚੁੱਕੇ, ਐਗਜ਼ੈਜਰੇਟਡ ਫਿਗਰ ਹੈ। ਹੁਣ ਦੂਸਰੇ ਪਾਸੇ ਕੋਈ ਪੁੱਛ ਸਕਦਾ ਹੈ ਕਿ ਵੀ ਮੁਸਲਮਾਨ ਸਾਰੇ 20 ਕਰੋੜ ਨੇ ਭਾਰਤ ਦੇ ਵਿੱਚ, ਸਿੱਖ 2 ਕਰੋੜ ਦੇ ਕਰੀਬ ਹੋਣਗੇ, ਇੰਨੇ ਕੁ ਈਸਾਈ ਨੇ, ਇੰਨੇ ਕੁ ਨੇ, ਵੀ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਮਾਈਨੋਰਟੀਜ਼ ਤੋਂ ਤੁਹਾਨੂੰ ਖਤਰਾ ਹੈ, ਜੇ 40 ਕਰੋੜ ਹਿੰਦੂ ਤੁਹਾਡੇ ਕੋਲ ਜਿਹੜਾ ਉੱਥੇ ਗੰਗਾ ਜਮਨਾ ਨਹਾਉਣ ਆ ਗਿਆ, ਗੋਦਾਵਰੀ 'ਚ ਨਹਾਉਣ ਆ ਗਿਆ, ਤੁਹਾਨੂੰ ਕਿਹਦੇ ਤੋਂ ਖਤਰਾ ਹੈ? ਪਰ ਤੁਸੀਂ ਦੇਖੋਗੇ ਵੀ ਹਿੰਦੂ ਤਵੀਆਂ ਦਾ ਜਿਹੜਾ ਸਿਆਸੀ ਪੈਂਤੜ ਹੈ ਉਹ ਇਹੀ ਹੈ ਕਿ ਜੇ ਹਿੰਦੂ ਧਰਮ ਨੂੰ ਖਤਰਾ, ਹਿੰਦੂਆਂ ਤੋਂ ਖਤਰਾ, ਖੜੇ ਹੋ ਜਾਓ। ਉਹ ਵਿਸ਼ਵ ਹਿੰਦੂ ਪਰਿਸ਼ਦ ਹੋ ਗਈ, ਬਜਰੰਗ ਦਲ ਹੋ ਗਿਆ, ਕੋਈ ਦੂਜਾ ਹੋ ਗਿਆ, ਤੀਜਾ ਹੋ ਗਿਆ। ਸੋ ਇਹ ਜਿਹੜੀ ਜਿਹਨੂੰ ਅਸੀਂ ਐਕਸਟ੍ਰੀਮ ਉੱਥੇ ਰਾਈਟ ਵਿੰਗਰ ਕਹਿੰਦੇ ਹਾਂ, ਅਨਫੋਰਚੂਨੇਟਲੀ ਅਮਰੀਕਾ ਦੇ ਵਿੱਚ ਵੀ ਇਹ ਸੌਦਾ ਵਿਕਿਆ ਕਿ ਜਿਸ ਦੇ ਵਿੱਚ ਸੀ ਕਿ ਵੀ ਬਹੁਤ ਆ ਗਏ ਜੀ, ਏਲੀਅਨ ਆ ਗਏ, ਅਮਰੀਕਾ ਨੂੰ ਟੇਕ ਓਵਰ ਕਰ ਲਿਆ ਹੁੰਦਾ, ਜਿਵੇਂ 13 ਮਿਲੀਅਨ ਆ। ਇਹ ਨਹੀਂ ਹੈ ਵੀ ਪਹਿਲਾਂ ਨਹੀਂ ਸੀ ਆਉਂਦੇ। ਹੁਣ ਇਹੀ ਰਿਪਬਲਿਕਨ ਪਾਰਟੀ ਹੈ ਜਿਹਨੇ ਜਦੋਂ ਵੀ ਆਉਣ ਦਾ ਸਿਲਸਿਲਾ, ਅਮਰੀਕਾ ਕਿਵੇਂ ਦੁਨੀਆ ਦਾ ਤੀਸਰਾ ਵੱਡਾ ਮੁਲਕ ਬਣ ਗਿਆ, ਫਿਰ ਜਿਹੜੇ ਆਏ ਨੇ ਉਹ ਵਿਹਲੇ ਤਾਂ ਨਹੀਂ ਬੈਠੇ। ਉਹ ਟੈਕਸ ਜਿਹਨੂੰ ਤੁਸੀਂ ਉਹਨਾਂ ਨੂੰ ਲੀਗਲਾਈਜ਼ ਹੋ ਜਾਂਦੇ ਨੇ, ਇੰਪਲੋਇਮੈਂਟ ਆਥੋਰਾਈਜੇਸ਼ਨ ਮਿਲਦੀ ਹੈ, ਉਹ ਟੈਕਸ ਦਿੰਦੇ ਨੇ। ਔਰ ਇਹੀ ਕਾਰਨ ਹੈ ਕਿ ਰਿਪਬਲਿਕਨ ਪਾਰਟੀ ਨੇ ਹੀ ਹਮੇਸ਼ਾ ਇਲੀਗਲਸ ਨੂੰ ਰਾਹਤ ਦਿੱਤੀ ਹੈ। 1981 ਦਾ ਐਮਨੈਸਟੀ ਪ੍ਰੋਗਰਾਮ ਵੀ ਰਿਪਬਲਿਕਨਸ ਵੇਲੇ ਆਇਆ। 1986 ਦੇ ਵਿੱਚ ਸਪੈਸ਼ਲ ਐਗਰੀਕਲਚਰ ਵਰਕਰ SAW ਪ੍ਰੋਗਰਾਮ ਵੀ ਇਹਨਾਂ ਦੇ ਵੇਲੇ ਆਇਆ। ਹਾਲਾਂਕਿ ਸਹਿਮਤੀ ਨਾਲ ਹੁੰਦਾ ਸੀ ਜਦੋਂ ਉਹ ਹੁੰਦਾ ਸੀ ਕਿ ਭਾਈ ਇੰਨੇ ਸਾਲਾਂ ਤੋਂ ਤੁਸੀਂ ਰਹਿ ਰਹੇ ਹੋ, ਸਬੂਤ ਦਿਓ, ਤੇ ਫਿਰ ਇੰਨੀ ਦੇਰ ਨੂੰ ਤੁਹਾਡਾ ਜਿਹੜਾ ਤੁਹਾਨੂੰ ਪਹਿਲਾਂ ਇੰਪਲੋਇਮੈਂਟ ਆਥੋਰਾਈਜ਼, ਸਲੋ ਪ੍ਰੋਸੈਸ ਸੀ। ਬਟ ਇਵੈਂਚੁਅਲੀ ਜੇ ਅਮਰੀਕਾ ਦੀ ਪ੍ਰੋਗਰੈਸ ਹੈ ਕੋਈ ਵੀ, ਤਾਂ ਉਸ ਦੇ ਵਿੱਚ ਸਭ ਤੋਂ ਵੱਡਾ ਰੋਲ ਤਾਂ ਉਹਨਾਂ ਲੋਕਾਂ ਦਾ ਹੀ ਹੈ। ਅਮਰੀਕਾ ਤਾਂ ਕਿਸੇ ਇੱਕ ਦਾ ਮੁਲਕ ਨਹੀਂ, ਮੁਲਕ ਤਾਂ ਨੇਟਿਵ ਅਮਰੀਕਨਸ ਦਾ ਸੀ। ਹੁਣ ਜਿਹੜੀ ਚੀਜ਼ ਸਟਰੈਂਥ ਸੀ ਔਰ ਜਿਹਨੂੰ ਪਿਛਲੀਆਂ ਜਿਹੜੀਆਂ ਮੌਕਿਆਂ ਦੇ ਉੱਤੇ ਯਤਨ ਹੁੰਦਾ ਰਿਹਾ ਕਿ ਵੀ ਕੋਈ ਨਾ ਕੋਈ ਸੈਨੇਟ ਔਰ ਹਾਊਸ ਦੇ ਵਿੱਚ ਕੰਸੈਂਸਸ ਹੋ ਜਾਏ, ਜਿਹੜੇ ਲੋਕ ਇਲੀਗਲ ਨੇ ਲੰਬੇ ਵਕਤ ਤੋਂ, ਦੂਜਾ ਉਹਨਾਂ 'ਚੋਂ ਉਹਨਾਂ ਨੂੰ ਕੋਈ ਨਾ ਕੋਈ ਰਾਹਤ ਮਿਲੇ, ਲੇਕਿਨ ਉਹਦੇ 'ਚ ਡੈਡਲੌਕ ਪੈਦਾ ਹੁੰਦਾ ਰਿਹਾ। ਨਤੀਜੇ ਦੇ ਤੌਰ 'ਤੇ ਰਿਪਬਲਿਕਨ ਪਾਰਟੀ ਦੇ ਕੋਲ ਇਨ ਜਨਰਲ ਔਰ ਟਰੰਪ ਨੇ ਇਨ ਪਰਟੀਕੂਲਰ ਇਲੀਗਲ ਏਲੀਅਨਸ ਦਾ, ਔਰ ਉਹਨਾਂ ਸਭ ਨੂੰ ਕ੍ਰਿਮੀਨਲ ਕਹਿਣਾ, ਸਭ ਨੂੰ ਰੇਪਿਸਟ ਕਹਿਣਾ, ਮਰਡਰਰ ਕਹਿਣਾ, ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ। ਔਰ ਉਹ ਗੱਲ ਹੁਣ ਗੁਆਟਾਨਾਮੋ ਬੇ ਤੱਕ ਲੈ ਆਉਂਦੀ ਹੈ ਕਿ ਜੀ 30,000 ਕ੍ਰਿਮੀਨਲ ਜਿਹੜੇ ਨੇ ਉੱਥੇ ਰੱਖਣੇ ਨੇ। ਔਰ ਉਹਨੂੰ ਪੁੱਛਿਆ ਵਾਈਟ ਹਾਊਸ ਦੀ ਜਿਹੜੀ ਬੀਬੀ ਸਪੋਕਸ ਪਰਸਨ ਹੈ, ਵੈਰੀ ਯੰਗ ਲੇਡੀ, ਕਿ ਵੀ ਉਹਦੇ 'ਚ ਫਿਰ ਜਿਹੜੇ ਕ੍ਰਿਮੀਨਲ ਕਿਹੜੇ ਨੇ? ਉਹ ਕਹਿੰਦੇ ਜਿਹੜਾ ਇੱਥੇ ਇਲੀਗਲੀ ਆਇਆ ਉਹ ਕ੍ਰਿਮੀਨਲ ਹੀ ਹੈ, ਉਹਨੇ ਲਾ ਤੋੜਿਆ, ਤੇ ਉਹਨਾਂ ਨੂੰ ਤੁਸੀਂ ਇਵੇਂ ਕਰਨ ਦਾ। ਸੋ ਇੱਕ ਪਾਸੇ ਇਹ ਐਕਸਟ੍ਰੀਮ ਚਲੀ ਗਈ, ਦੂਸਰੇ ਪਾਸੇ ਕਿਉਂਕਿ ਜਦੋਂ ਤੁਸੀਂ ਆਪਣੇ ਲੋਕਾਂ ਦੀਆਂ ਇਮੋਸ਼ਨਸ ਨੂੰ ਵਿਪ ਅਪ ਕੀਤਾ ਹੈ ਸਾਰੇ ਕੈਂਪੇਨ ਵੇਲੇ, ਹੋਣਾ ਤਾਂ ਅਲਟੀਮੇਟਲੀ ਜੋ ਹੈ ਉਹ ਉਸੇ ਹੀ ਪ੍ਰੋਸੈਸ 'ਚ ਹੁੰਦਾ ਹੈ ਕਿ ਜੋ ਜਿਵੇਂ ਲੇਕਿਨ ਫਿਰ ਇਹ ਹੁੰਦਾ ਕਿ ਜੀ ਅਸੀਂ ਕੁਝ ਕਰਕੇ ਦਿਖਾਣਾ ਹੈ। ਔਰ ਮੈਨੂੰ ਲੱਗਦਾ ਵੀ ਪ੍ਰੈਜ਼ੀਡੈਂਟ ਟਰੰਪ ਦਾ ਇਹ ਐਗਜ਼ੈਕਟਿਵ ਆਰਡਰਸ ਤੋਂ ਲੈ ਕੇ ਇਹ ਜਿਹੜਾ ਲੇਟੈਸਟ ਪਾਰਟ ਸੀ, ਜਿਹੜਾ ਪਿਛਲੇ 24 ਘੰਟੇ ਦੇ ਵਿੱਚ ਇੱਕ ਡਰਾਮਾ ਅਨਫੋਲਡ ਹੋਇਆ। ਡਰਾਮਾ ਇਸ ਲਈ ਵੀ ਹੈ ਕਿਉਂਕਿ ਉਹੀ ਜਿਹੜਾ ਦੋਨਾਂ ਹੀ ਮੁਲਕਾਂ ਦੇ ਉੱਤੇ, ਕੈਨੇਡਾ ਔਰ ਮੈਕਸੀਕੋ, ਇਸ ਦੇ ਉੱਤੇ ਟਰੰਪ ਨੇ ਐਲਾਨ ਕੀਤਾ ਕਿ ਜੀ 25% ਟੈਰਿਫ ਹਰ ਚੀਜ਼ 'ਤੇ ਜਿਹੜੀ ਹੈ। ਔਰ ਮੈਂ ਦੱਸਿਆ ਹੀ ਹੈ ਵੀ ਕਿੰਨੇ ਇਹਦਾ ਕਿਵੇਂ ਪ੍ਰਭਾਵ ਹੋਣਾ ਸੀ ਜਾਂ ਕੀ ਹੈ। ਔਰ ਜਿਹੜੀ ਆਇਲ ਹੈ, ਕਿਉਂਕਿ ਉਹਨਾਂ ਦੇ ਐਲਬਰਟਾ ਸਟੇਟ 'ਚੋਂ ਆਉਂਦਾ, ਉਹਦੇ 'ਤੇ 10% ਅਤੇ 10% ਚਾਈਨਾ ਦੇ ਉੱਤੇ। ਚਾਈਨਾ ਨੇ ਤਾਂ ਅਜੇ ਕਿਹਾ ਕਿ ਵੀ ਇਹ ਵਾਇਓਲੇਸ਼ਨ ਹੈ ਇੰਟਰਨੈਸ਼ਨਲ
ਸਮਝੌਤਿਆਂ ਦੀ, ਔਰ ਉਹ ਦੇਖ ਰਹੇ ਨੇ ਆਪਸ਼ਨ। ਅਜੇ ਚਾਈਨਾ ਨੇ ਰਿਐਕਟ ਨਹੀਂ ਕੀਤਾ, ਉਹਨਾਂ ਦਾ ਇੱਕ ਆਪਣਾ ਅੰਦਾਜ਼ ਜਾਂ ਢੰਗ ਹੈ ਕਰਨ ਦਾ। ਔਰ ਟਰੰਪ ਨੇ ਕਿਹਾ ਜੀ ਕੱਲ ਮੇਰੀ ਗੱਲਬਾਤ ਵੀ ਹੋਏਗੀ ਚਾਈਨੀਜ਼ ਦੇ ਪ੍ਰੈਜ਼ੀਡੈਂਟ ਦੇ ਨਾਲ। ਪਰ ਇਧਰ ਟਰੰਪ ਨੇ ਦੋਨੋਂ ਪਾਸੇ 25% ਟੈਰਿਫ ਠੋਕ ਕੇ ਫਿਰ ਗੱਲਬਾਤ ਕੀਤੀ। ਮੈਕਸੀਕੋ ਦੀ ਪ੍ਰੈਜ਼ੀਡੈਂਟ ਜੂਸ਼ ਬੀਬੀ ਹੈਗੀ ਹੈ ਕਲੌਡੀਆ ਸ਼ੀਬਾਮ, ਉਹਦੇ ਨਾਲ ਵੀ, ਔਰ ਬਾਅਦ ਦੇ ਵਿੱਚ ਲੇਟਰ ਡੇ 'ਚ ਜਸਟਨ ਟਰੂਡੋ ਦੇ ਨਾਲ ਵੀ। ਔਰ ਦੋਨਾਂ ਨਾਲ ਗੱਲਬਾਤ ਤੋਂ ਬਾਅਦ ਹੁਣ 30 ਦਿਨ ਦੇ ਲਈ ਪੌਜ਼ ਕਰ ਦਿੱਤਾ ਗਿਆ ਟੈਰਿਫ। ਹਾਲਾਂਕਿ ਮੈਕਸੀਕੋ ਵਾਲੀ ਬੀਬੀ ਨੇ, ਕਲੌਡੀਆ ਨੇ ਤਾਂ ਆਪਣੀ, ਉਹਨੇ ਵੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ, ਔਰ ਉਹਨੇ ਵੀ ਕਿਹਾ ਕਿ ਵੀ ਆਪਣੀ ਬੀਟ ਪ੍ਰੋਗਰਾਮ ਪਲਾਨ ਵੀ ਉਹਨਾਂ ਨੇ ਤਿਆਰ ਕਰ ਲਈ ਸੀ ਕਿ ਵੀ ਅਸੀਂ ਵੀ ਲਾਣਿਆ ਅਮਰੀਕਨ ਸਾਰੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ, ਕਿਉਂਕਿ ਉਹ ਤਾਂ ਬਰਾਬਰ ਹੀ ਹੈ। ਲੇਕਿਨ इधर ट्रंप और कैनेडियंस ने बहुत स्ट्रॉन्ग रिएक्शन दिता कि उन्हें बिल्कुल अपना वो फ्रेंच करैक्टर दिखाते हैं। उन्हें अपने नाल फॉरेन मिनिस्टर अपोजिशन लीडर खड़ा करके उन्हें भी उन्होंने कहा कि भी ठीक है असी भी हुण इस लिए तैयार हैं। और कैनेडा ਦੇ ਵਿੱਚ ਤਾਂ ਈਵਨ ਇਵੇਂ ਹੋਇਆ ਕਿ ਇਹਨਾਂ ਦੀ ਇੱਕ ਹਾਕੀ ਟੀਮ ਜਾਂ ਫੁੱਟਬਾਲ ਟੀਮ ਆਟਵਾ ਦੇ ਵਿੱਚ ਵੀ ਔਰ ontario 'ਚ ਵੀ ਉਹਨਾਂ ਦੀ ਜਿਹੜੀ ਹੈ ਉਹ ਮੈਚ ਹੋਏ। ਤੇ ਜਦੋਂ ਅਮਰੀਕਨ ਨੈਸ਼ਨਲ ਐਂਥਮ ਗਾਇਆ ਗਿਆ ਤਾਂ ਲੋਕਾਂ ਨੇ ਬੂ ਕੀਤਾ ਉਹਨੂੰ ਦੋਨੋਂ ਥਾਵਾਂ ਦੇ ਉੱਤੇ। ਔਰ ਬਹੁਤ ਸਾਰਿਆਂ ਨੇ ontario ਦੂਜਾ ਹੋਇਆ ਵੀ ਜੋ ਹੁਣ ਅਮਰੀਕਨ ਜਿਹੜੀ ਵਾਈਨ ਔਰ ਅਲਕੋਹਲ ਔਰ ਦੂਜਾ ਇਹ ਕਾਫੀ ਵੱਡਾ ਐਕਸਪੋਰਟ ਹੈ ਕੈਨੇਡਾ 'ਚ। ਬਹੁਤ ਸਾਰਿਆਂ ਨੇ ਆਰਡਰ ਕੀਤਾ ਵੀ ਕੱਢ ਦਿਓ ਸ਼ੈਲਫ ਤੋਂ। ਈਵਨ ਟਰੂਡੋ ਨੇ ਵੀ ਕਿਹਾ ਕਿ ਵੀ ਬਾਏ ਕੈਨੇਡੀਅਨ ਸਟੱਫ। ਔਰ ਇਹ ਵੀ ਕਿਹਾ ਕਿ ਵੀ ਜਿਹੜੇ ਤੁਸੀਂ ਹੁਣ ਵੈਕੇਸ਼ਨ ਜਾਂ ਦੂਜੇ ਲਈ ਅਮਰੀਕਾ ਮਤ ਜਾਓ, ਕੈਨੇਡਾ 'ਚ ਬਹੁਤ ਥਾਵਾਂ ਨੇ, ਔਰ ਕੁਛ ਨੇ ਆਪਣਾ ਕੈਂਸਲ ਵੀ ਕੀਤਾ। ਸੋ ਇਹ ਵਿਦਿਨ 24 ਆਵਰਸ ਇੰਨੀ ਕੁ ਹੀਟ ਵਧੀ ਔਰ ਸੋਸ਼ਲ ਮੀਡੀਆ ਦੇ ਉੱਤੇ ਗਾਲੀ ਗਲੋਚ ਦਾ ਕੰਮ ਸ਼ੁਰੂ ਹੋ ਗਿਆ ਦੋਵੇਂ ਪਾਸੇ। ਔਰ ਸਾਡੇ ਵੀ ਭਰਾ ਕਈ ਜਿਹੜੇ ਨੇ ਉਹ ਮੈਂ ਕਿਹਾ ਇਹ ਤੁਸੀਂ ਅਜੇ ਆਰਾਮ ਨਾਲ ਬਹਿ ਜਾਓ, ਇਵੇਂ ਨਹੀਂ। ਅੱਜ ਹੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਨੂੰ ਕਹਿੰਦਾ ਵੀ ਇਹ ਕੀ ਬਣੇਗਾ। ਉਦੋਂ ਅਜੇ ਇਹ 30 ਦਿਨ ਦਾ ਪੌਜ਼ ਨਹੀਂ ਸੀ ਦਿੱਤਾ ਕੈਨੇਡਾ ਨਾਲ। ਤੇ ਮੈਂ ਉਹਨਾਂ ਨੂੰ ਗੱਲ ਸੁਣਾਈ, ਮੈਂ ਕਿਹਾ ਵੀ ਇੱਕ ਨਿਹੰਗ ਸਿੰਘ ਨੇ ਘੋੜਾ ਵੇਚਣਾ ਲਾ ਦਿੱਤਾ ਤੇ ਆ ਗਿਆ ਗਾਹਕ, ਤੇ ਉਹਨੇ ਨਿਹੰਗ ਸਿੰਘ ਨੂੰ ਪੁੱਛਿਆ ਕਿ ਵੀ ਕਿੰਨੀ ਕੀਮਤ ਹੈ। ਉਹ ਕਹਿੰਦਾ ਵੀ 20,000 ਦਮੜੇ। ਉੱਠ ਕੇ ਤੁਰ ਪਿਆ ਪਾਸੇ ਨੂੰ ਸੁਣਦਿਆਂ ਹੀ, ਤੇ ਉਹਨੇ ਆਵਾਜ਼ ਮਾਰ ਲਈ ਉਹਨੂੰ, ਕਹਿੰਦਾ ਦੱਸ ਤੇਰੇ ਕੋਲ ਕਿੰਨੇ ਹੈ, ਤੂੰ ਕਿੰਨੇ ਦੇਣੇ ਆ? ਕਹਿੰਦਾ ਜੀ ਮੇਰੇ ਕੋਲ ਤਾਂ 1,000 ਦਮੜਾ। ਉਹ ਕਹਿੰਦਾ ਚੱਲ ਲੈ ਜਾ ਤੂੰ। ਉਹ ਕਹਿੰਦਾ ਜੀ ਤੁਸੀਂ ਇੰਨਾ, ਕਹਿੰਦਾ ਤੂੰ ਸਿੰਘਾਂ ਦੇ ਭਾਅ ਸੁਣੇ ਹੈ, ਸਿੰਘਾਂ ਦੀਆਂ ਛੋਟਾਂ ਨਹੀਂ ਦੇਖੀਆਂ। ਮੈਂ ਕਿਹਾ ਵੀ ਇਹ ਪ੍ਰੈਜ਼ੀਡੈਂਟ ਟਰੰਪ ਦਾ ਇਹ ਇੱਕ ਡਾਇਨਾਮਿਕ ਸਟਾਈਲ, ਡਾਇਨਾਮਿਕ ਤਾਂ ਨਹੀਂ, ਇੱਕ ਨੋਟੰਕੀ ਸਟਾਈਲ ਹੈ, ਵਪਾਰੀ ਹੈ, ਡੀਲ ਬਣਾਉਣੀ ਹੈ ਇਹਨੇ ਕੰਸੈਸ਼ਨ ਲੈਣਾ। ਮੈਂ ਕਿਹਾ ਇਹਨੂੰ ਵੀ ਪਤਾ ਹੈ ਵੀ ਕੈਨੇਡਾ ਔਰ ਮੈਕਸੀਕੋ ਦੇ ਨਾਲ ਜੇ ਇਵੇਂ ਕਰਕੇ ਲੰਮਾ ਵਕਤ ਵੈਸੇ ਹੀ ਅਮਰੀਕਾ ਦਾ, ਕਿਉਂਕਿ ਇੱਕ ਤਾਂ ਇਹ ਹੁੰਦਾ ਨਾ ਜੀ ਦਬਕਾ ਚੱਲ ਜਾਏ ਚੁੱਪ ਕਰਕੇ ਬਹਿ ਜਾਂਦੇ, ਉਹ ਤਾਂ ਬੈਠੇ ਨਹੀਂ। ਟਰੂਡੋ ਨੇ ਤਾਂ ਨਾਲ ਦੀ ਨਾਲ ਪੂਰੀ ਪਲਾਨ ਵੀ ਦੇ ਦਿੱਤੀ। ਦੂਜਾ ਉਹਨਾਂ ਨੇ ਕਿਹਾ ਵੀ ਨਹੀਂ। ਤੇ ਮੈਂ ਕਿਹਾ ਵੀ ਫਿਰ ਉਹਨੇ ਟਰੰਪ ਨੇ ਕਿਹਾ ਵੀ ਠੀਕ ਹੈ ਕੋਈ ਨਹੀਂ, ਆ ਜਾਓ ਵੀ ਗੱਲਬਾਤ ਕਰਦੇ ਹਾਂ। ਉਹ ਹੁਣ ਪਹਿਲਾਂ ਟਰੰਪ ਨੇ ਜਿਹੜਾ ਜਦੋਂ ਇਹ ਟੈਰਿਫ ਲਾ ਕੇ ਫਿਰ ਉਹਨੇ ਆਪਣਾ ਟਵੀਟ ਕੀਤਾ ਜਾਂ ਜਿਹੜਾ ਉਹਨੇ ਆਪਣਾ ਸੋਸ਼ਲ ਮੀਡੀਆ ਬਣਾਇਆ ਹੋਇਆ, ਉਹ ਤਾਂ ਬੜਾ ਕੌੜਾ ਸੀ। ਉਸ ਦੇ ਉੱਤੇ ਉਹਨੇ ਪੂਰਾ ਇਹ ਕਿਹਾ कि भी we pay hundreds of billions of dollars to subsidize Canada. Why? ਅਸੀਂ ਕਈ 100 ਬਿਲੀਅਨ ਡਾਲਰ ਖਰਚ ਕਰਦੇ ਹਾਂ ਸਬਸਿਡਾਈਜ਼ ਕਿਉਂ ਕਰੀਏ? There is no reason. We don't need anything they have. ਸਾਨੂੰ ਉਹਨਾਂ ਦੀ ਕਿਸੇ ਚੀਜ਼ ਦੀ ਲੋੜ ਨਹੀਂ। We have unlimited energy. Should make our own cars and have more lumber than we can ever use. ਜਿਹੜੀ ਲੱਕੜ ਹੈ ਕੈਨੇਡਾ ਚੋਂ ਇੱਥੇ ਆਉਂਦੀ ਹੈ, ਐਕਸਪੋਰਟ ਹੋ ਗਿਆ। ਉਹਨਾਂ ਕਿ ਸਾਨੂੰ ਕਿਸੇ ਚੀਜ਼ ਦੀ ਆਪਣੀ, ਸਾਡੇ ਕੋਲ એનર્ਜੀ ਹੈ, ਅਸੀਂ ਆਪਣੀਆਂ ਕਾਰਾਂ ਬਣਾਵਾਂਗੇ, ਬਥੇਰਾ ਸਾਡੇ ਕੋਲ ਜੰਗਲ ਹੈ, ਲੱਕੜ ਬਹੁਤ ਹੈ। ਵਿਦਆਊਟ ਦਿਸ ਮੈਸਿਵ ਸਬਸਿਡੀ ਕੈਨੇਡਾ ਸੀਜ਼ਸ ਟੂ ਐਗਜ਼ਿਸਟ ਐਜ਼ ਏ ਵਾਇਬਲ ਕੰਟਰੀ। ਕਿ ਜੇ ਅਸੀਂ ਸਬਸਿਡੀ ਨਾ ਦਈਏ ਤਾਂ ਕੈਨੇਡਾ ਮੁਲਕ ਦੇ ਤੌਰ 'ਤੇ ਖੜਾ ਹੀ ਨਹੀਂ ਰਹਿ ਸਕਦਾ। ਹਾਰਸ਼ ਬਟ ਟਰੂ, ਇਹ ਭਾਵੇਂ ਸਖਤ ਗੱਲ ਹੈ ਪਰ ਸੱਚੀ ਹੈ। Therefore, Canada should become our cherished 51st state. 51ਵਾਂ ਸੂਬਾ ਬਣ ਜਾਏ ਕੈਨੇਡਾ ਸਾਡਾ। Much lower taxes and far better military protection for the people of Canada and no tariffs. ਕੋਈ ਚੁੰਗੀ ਨਹੀਂ, ਕੋਈ ਦੂਜਾ ਨਹੀਂ, ਔਰ ਵਧੀਆ ਅਸੀਂ ਮਿਲਟਰੀ ਪ੍ਰੋਟੈਕਟ ਵੀ ਕਰਾਂਗੇ। ਹਾਲਾਂਕਿ ਮੈਂ ਦੇਖ ਰਿਹਾ ਸੀ ਵੀ ਅਮਰੀਕਾ ਨਾਲ ਜਿਹੜੀ ਐਕਸਪੋਰਟ ਇੰਪੋਰਟ ਦੇ ਥੱਲੇ ਸਿਰਫ 17.8%
GDP ਜਿਹਨੂੰ ਗ੍ਰੋਸ ਡੋਮੈਸਟਿਕ ਪ੍ਰੋਡਕਟ ਕਹਿੰਦੇ ਨੇ, ਉਹ ਹੈ ਕੈਨੇਡਾ ਦਾ 80% ਤੋਂ ਜ਼ਿਆਦਾ ਉਹਨਾਂ ਦੀ ਦੂਸਰੇ ਪਾਸੇ ਐਕਸਪੋਰਟ ਔਰ ਦੂਸਰਾ ਤੀਸਰਾ ਹੈ। ਔਰ ਮੈਕਸੀਕੋ ਨਾਲ ਇੰਨੀ ਵੱਡੀ ਜਿਹੜੀ ਮੈਂ ਕਿਹਾ ਜਿੰਨਾ ਇਹਨਾਂ ਦਾ ਗੈਪ ਹੈ, ਤੇ ਮੈਂ ਤਾਂ ਹੁਣ ਉਹ ਜਿਹੜੇ ਸਾਡੇ ਇੱਕ ਦੋਸਤ ਤੋਂ ਸਵੇਰੇ ਬ੍ਰੇਕਫਾਸਟ ਐਲਵਾਕਾਡੋ ਲਾ ਕੇ ਉਹਦੇ ਨਾਲ ਬ੍ਰੈਡ ਤੇ ਖਾਂਦੇ ਨੇ, ਉਹਨਾਂ ਨੂੰ ਮੈਂ ਕਿਹਾ ਵੀ ਹੁਣ ਤੁਹਾਨੂੰ ਐਲਵਾਕਾਡੋ ਬਹੁਤ ਮਹਿੰਗਾ 75% ਐਲਵਾਕਾਡੋ ਆਉਂਦੇ ਹੀ ਮੈਕਸੀਕੋ ਤੋਂ ਨੇ, ਟੋਮੇਟੋ ਸਾਰਾ ਵੈਜੀਟੇਬਲ ਫਰੈਸ਼ ਦੂਜੇ ਤੀਜੇ। ਸੋ ਜਦੋਂ ਗੱਲਬਾਤ ਹੋ ਗਈ ਔਰ ਟਰੂਡੋ ਨੇ ਪਹਿਲਾਂ ਤਾਂ ਇਸ ਦੇ ਉੱਤੇ ਉਹਨੇ ਆਪਣੇ ਜਦੋਂ ਲੋਕਾਂ ਨੂੰ ਐਡਰੈਸ ਕੀਤਾ ਨੇਸ਼ਨ ਨੂੰ ਬੜੇ ਮਜ਼ਬੂਤ ਅੰਦਾਜ਼ ਦੇ ਵਿੱਚ, ਔਰ ਮੈਂ ਇਹ ਦੇਖਿਆ ਮੈਂ ਕਿਹਾ ਲੀਡਰ ਇਹਨੂੰ ਕਹਿੰਦੇ ਨੇ, ਔਰ ਉਹਦਾ ਆਪਣਾ ਗ੍ਰਾਫ ਵੀ ਉੱਪਰ ਨੂੰ ਗਿਆ ਔਰ ਉਹਦੇ 'ਚ ਉਹਨੇ ਅਮਰੀਕਨਾਂ ਔਰ ਇੰਨਾ ਬੈਲੈਂਸਡ ਟਰੂਡੋ ਦਾ ਸੀ, ਉਹਨੇ ਕੋਈ ਨਫ਼ਰਤ ਅਮਰੀਕਨਾਂ ਦੇ ਖਿਲਾਫ ਨਹੀਂ, ਉਹਨੇ ਰਾਦਰ ਟਰੰਪ ਦੀ ਲਾਈਨ ਨੂੰ ਕੱਟਦਿਆਂ ਅਮਰੀਕਨ ਲੋਕਾਂ ਨੂੰ ਐਡਰੈਸ ਕੀਤਾ ਕਿ ਦੇਖੋ ਅਸੀਂ ਤੁਹਾਡੇ ਨਾਲ ਖਲੋਤੇ ਹਾਂ। ਉਹਦੇ ਮੈਂ ਇੱਕ ਲਫ਼ਜ਼ ਜਿਹੜੇ ਮੈਨੂੰ ਲੱਗਿਆ ਕਿ ਵੀ from the beaches of Normandy to the mountains of Korean Peninsula, from the fields of Flanders to the streets of Kandahar, we have fought and died alongside you during darkest hours. He said, we have built the most successful economic, military and security partnership the world has ever seen. ਉਹਨੇ ਕਿਹਾ ਵੀ ਨੋਰਮੈਂਡੀ ਦੀਆਂ ਬੀਚਿਸ ਤੋਂ ਲੈ ਕੇ ਕੋਰੀਅਨ ਪੈਨਸੂਲਾ ਦੀਆਂ ਪਹਾੜੀਆਂ ਤੱਕ ਔਰ ਫਲੈਂਡਰਸ ਦੇ ਮੈਦਾਨਾਂ ਤੋਂ ਲੈ ਕੇ ਕੰਧਾਰ ਅਫਗਾਨਿਸਤਾਨ ਦੀ ਗਲੀਆਂ ਤੱਕ ਅਸੀਂ ਤੁਹਾਡੇ ਨਾਲ ਖੂਨ ਡੋਲਿਆ ਹੋਇਆ, ਅਸੀਂ ਸਾਂਝੇ ਲੜੇ, ਵੀ ਹੈਵ ਫੌਟ ਐਂਡ ਡਾਈਡ ਅਲੋਂਗ ਸਾਈਡ ਯੂ। ਜਦੋਂ ਤੁਹਾਡੇ ਸਭ ਤੋਂ ਡਾਰਕੈਸਟ ਆਵਰ ਸੀ, ਤੁਹਾਡੇ ਲਈ ਸਭ ਤੋਂ ਮੁਸੀਬਤ ਦਾ ਸਮਾਂ ਸੀ, ਅਸੀਂ ਤੁਹਾਡੇ ਨਾਲ ਖਲੋਤੇ हैं। और ਜਿਹੜੀ ਅਸੀਂ ਇਕਨੋਮਿਕ ਮਿਲਟਰੀ ਔਰ ਸਿਕਿਉਰਿਟੀ ਪਾਰਟਨਰਸ਼ਿਪ ਬਣਾਈ ਹੈ, ਇਹ ਦੁਨੀਆ ਨੇ ਪਹਿਲਾਂ ਕਦੇ ਨਹੀਂ ਦੇਖੀ ਹੈ। ਔਰ ਇਹ ਉਹਨੇ ਨਾਲ ਦੀ ਨਾਲ ਫਿਰ ਇਹ ਕਿਹਾ, ਮਿਸਟਰ ਟਰੂਡੋ encouraged Canadians to buy Canadian products and vacation at home rather than in the US. We didn't ask for this, but we will not back down. ਉਹਨੇ ਕਿਹਾ ਅਸੀਂ ਨਹੀਂ ਕਿ ਇਹ ਜੋ ਤੁਸੀਂ ਕਰ ਰਹੇ ਹੋ ਇਹ ਤੁਸੀਂ ਕਰ, ਪਰ ਅਸੀਂ ਹੁਣ ਪਿੱਛੇ ਹਟਣ ਵਾਲੇ ਨਹੀਂ। ਸੋ ਇਸ ਸਾਰੇ ਦੇ ਚੱਲਦੇ ਆ ਜਦੋਂ ਇਹ ਸਾਰੀ ਗੱਲਬਾਤ ਹੋ ਜਾਂਦੀ ਹੈ, ਫਿਰ ਟਰੂਡੋ ਨੇ ਜਿਹੜਾ ਇਸ ਦੇ ਉੱਤੇ ਆਪਣਾ ਬਿਆਨ ਦਿੱਤਾ ਹੈ। ਆਈ ਜਸਟ ਹੈਡ ਏ ਗੁੱਡ ਕਾਲ ਵਿਦ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਪੁੱਛਿਆ ਵੀ ਕਿਵੇਂ ਰਹੀ ਟਰੂਡੋ ਨਾਲ ਗੱਲਬਾਤ, ਫੈਂਟੈਸਟਿਕ, ਵੈਰੀ ਪਲੈਜ਼ੈਂਟ, ਵੈਰੀ। ਮੈਂ ਕਿਹਾ ਇਹ ਆ ਉਹ 20,000 ਤੋਂ 1000 ਦੇ ਵੀ ਖਾਲਸੇ ਦੇ ਜਿਹੜਾ ਭਾਅ ਸੁਣੇ ਆ, ਛੋਟਾ ਨਹੀਂ ਦੇਖੀਏ। ਉਹਨੇ ਕਿਹਾ ਵੀ ਕੈਨੇਡਾ ਇਜ਼ ਇੰਪਲੀਮੈਂਟਿੰਗ ਓਵਰ $1.3 billion border plan, reinforcing the border with new choppers, technology and personnel, enhanced coordination with our American partners। ਉਹ ਸਾਰਾ ਜਿਹੜਾ ਉਹਨੇ ਜਿਹੜੀ ਆ ਉਹ ਪੋਪ ਲੀਲਾ ਜਿਹੀ ਦਿਖਾਈ ਹੈ ਕਿ ਭਾਈ ਅਸੀਂ ਟੁਗੈਦਰ ਹੈ ਔਰ ਇਸ ਸਾਰੇ ਦੇ ਉੱਤੇ। ਔਰ ਮੈਨੂੰ ਇਹ ਲੱਗਦਾ ਕਿ ਵੀ ਇੰਨੇ ਕੁ ਨਾਲ ਇਹਨੇ ਟਰੰਪ ਨੇ ਦਬਕਾ ਵੀ ਮਾਰ ਲਿਆ, ਆਪਣਿਆਂ ਨੂੰ ਇਹ ਦੱਸ ਵੀ ਦਿੱਤਾ। ਪਰ ਜਿਵੇਂ ਕੈਨੇਡਾ ਔਰ ਮੈਕਸੀਕੋ ਨੇ ਬਰਾਬਰ ਅੱਖਾਂ 'ਚ ਅੱਖਾਂ ਪਾ ਕੇ ਗੱਲ ਵੀ ਕੀਤੀ, ਤਾਂ ਇਹਦਾ ਮਤਲਬ ਇਹ ਹੈ ਕਿ ਵੀ ਅਲਟੀਮੇਟਲੀ ਜਿਹੜਾ ਆਪਣੇ ਲੋਕਾਂ ਨੂੰ ਵੀ ਟਰੰਪ ਨੇ ਦੱਸਿਆ ਕਿ ਦੇਖੋ ਮੈਂ ਜੋ ਕਿਹਾ ਸੀ, ਜੋ ਮੈਂ ਪ੍ਰੋਮਿਸ ਕੀਤੇ ਸੀ ਉਹ ਡਿਲੀਵਰ ਕੀਤਾ ਹੈ। ਹੋਪਫੁਲੀ ਵਿਦਿਨ 30 ਡੇਜ਼ ਜਿਹੜਾ ਇਹ ਹੋਏਗਾ। ਜੇ ਚੀਨ ਜਿਨ੍ਹਾਂ ਤੇ 10% ਲਾਇਆ ਉਹ ਕੀ ਕਰਨਗੇ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਏ। ਜੀ ਰਾਸਾ ਤੁਹਾਡਾ ਬਹੁਤ ਸ਼ੁਕਰੀਆ। ਸੋ ਥੱਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।